ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਦਾ ਕ੍ਰਿਸ਼ਨ ਕਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ ਤੋਂ, ਜੱਸੀ ਗਿੱਲ ਬੇਕਰਸਫੀਲਡ ਤੋਂ, ਅਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾਸਹੋਤਾ 209-277-0113, ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੀ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 5593744541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਖਬਰ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪਿਛਲੇ ਦਿਨੀ ਜਿਹੜੇ ਨਿਰੰਕਾਰੀ ਜਿਹੜੇ ਭਵਨ ਦੇ ਉੱਤੇ ਹਮਲਾ ਹੋਇਆ ਸੀ, ਉਸ ਦੀ ਕਹਿੰਦੇ ਸਾਜ਼ਿਸ਼ ਹੋਈ ਬੇਨਕਾਬ। ਦੇਖੋ, ਗ੍ਰਿਫਤਾਰੀਆਂ ਅਸੀਂ ਇਹਨਾਂ ਨੇ ਕੀਤੀਆਂ ਨੇ, ਪ੍ਰੈਸ ਕਾਨਫਰੰਸ ਕੀਤੀ ਹੈ, ਤੇ ਪ੍ਰੈਸ ਕਾਨਫਰੰਸ ਵੀ ਕਿਸੇ ਹੋਰ ਨੇ ਨਹੀਂ, ਖੁਦ ਮੁੱਖ ਮੰਤਰੀ ਨੇ ਕੀਤੀ ਹੈ। ਤੇ ਉਹਦੇ ਵਿੱਚ ਉਹਨਾਂ ਨੇ ਜ਼ਾਹਰ ਕੀਤਾ, ਕਹਿੰਦੇ ਆ ਜੀ ਕਿ ਇੱਕ ਬਿਕਰਮਜੀਤ ਸਿੰਘ ਨਾਂ ਦਾ ਨੌਜਵਾਨ ਹੈ ਜਿਹੜਾ, ਉਹ ਅਸੀਂ ਫੜ ਲਿਆ ਵਾ, ਜਿਹੜਾ ਮੋਟਰਸਾਈਕਲ ਲੈ ਕੇ ਖਲੋਤਾ ਰਿਹਾ ਬਾਹਰ ਬੂਹੇ ਦੇ ਅੱਗੇ, ਤੇ ਜਿਹਨੇ ਗ੍ਰਨੇਡ ਸੁੱਟਿਆ ਉਹਦਾ ਨਾਮ ਅਵਤਾਰ ਸਿੰਘ ਆ, ਉਹਨੂੰ ਅਸੀਂ ਜਲਦੀ ਫੜ ਲਵਾਂਗੇ। ਇਹ ਜਦੋਂ ਪ੍ਰੈਸ ਕਾਨਫਰੰਸ ਹੋਈ, ਹਾਲਾਂਕਿ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਇਸ ਮੁਤਲਕ ਹੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਤਾਂ ਜਿਗਿਆਸਾ ਬਹੁਤ ਜ਼ਿਆਦਾ ਵੱਧ ਗਈ ਸੀ ਕਿ ਲੋਕਾਂ ਦੇ ਵਿੱਚ। ਤਾਂ ਜਿਵੇਂ ਹੀ ਪ੍ਰੈਸ ਕਾਨਫਰੰਸ ਹੋਈ, ਉਦੋਂ ਬਾਅਦ ਫਿਰ ਕਿਆਫੇ ਲੱਗਣੇ ਸ਼ੁਰੂ ਹੋ ਗਏ, ਵੱਖਰੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਹ ਦੋ ਗ੍ਰਿਫਤਾਰੀਆਂ ਜਿਹੜੀਆਂ ਇਹ ਕੀਤੀਆਂ ਗਈਆਂ ਦੱਸਦੇ ਆ, ਹਾਲਾਂਕਿ ਦੂਜੀ ਦੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰ ਦੱਸਦੇ ਆ ਕਿ ਦੂਸਰੀ ਵੀ ਗ੍ਰਿਫਤਾਰੀ ਹੈ ਜਿਹੜੀ ਉਹ ਹੋਈ ਆ। ਤਾਂ ਇਹ ਦੋ ਹੀ ਨੌਜਵਾਨ ਹੈ ਜਿਹੜੇ, ਉਹ ਇੱਕ ਰਾਜਾ ਸਾਂਸੀ ਦੇ ਲਾਗਲੇ ਪਿੰਡ ਧਾਰੀਵਾਲ ਦਾ, ਇੱਕ ਦੂਸਰਾ ਲੋਪੋਕੇ ਦੇ ਲਾਗੇ ਪਿੰਡ ਆ ਚੱਕ ਮਿਸ਼ਰੀ ਖਾਂ ਵਾਲਾ, ਉੱਥੋਂ ਦਾ। ਤੇ ਦੋਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ, ਜਾਂ ਉਹਨਾਂ ਦੇ ਹੋਰ ਆਂਢ ਗੁਆਂਢ ਦੇ ਰਿਸ਼ਤੇਦਾਰ, ਜਾਂ ਉਹਨਾਂ ਦੇ ਪਿੰਡ ਵਾਸੀ ਆ, ਉਹ ਇਸ ਗੱਲ ਦੇ ਨਾਲ ਬਿਲਕੁਲ ਅਸਹਿਮਤ ਆ ਕਿ ਇਹ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਆਏ ਆ। ਉਹਨਾਂ ਦੇ ਵਿੱਚ ਇੱਕ ਨੌਜਵਾਨ ਬਾਰੇ ਤੇ ਕਿਹਾ ਜਾ ਰਿਹਾ ਕਿ ਜਿਸ ਸਮੇਂ ਇਹ ਸਾਰਾ ਕੁਛ ਹੋਇਆ, ਉਸ ਸਮੇਂ ਉਹ ਕਣਕ ਬੀਜ ਰਿਹਾ ਸੀਗਾ। ਪਰ ਦੂਸਰੇ ਪਾਸੇ ਇਹਨਾਂ ਦਾ ਦਾਅਵਾ ਆ, ਜੋ ਜਿਹੜਾ ਹਰਪ੍ਰੀਤ ਸਿੰਘ PhD, ਅੱਗੇ ਵੀ ਇੱਕ ਦੋ ਵਾਰੀ ਨਾਮ ਜਿਹੜਾ ਉਹ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਆਇਆ, ਜਿਨ੍ਹਾਂ ਦੇ ਤਹਿਤ ਇੱਥੇ ਬੰਦੇ ਹੋਰ ਵੀ ਫੜੇ ਹੋਏ ਆ। ਤਾਂ ਕਹਿੰਦੇ ਆ ਕਿ ਇਹ ਬੰਦੇ ਉਹਦੇ ਲਿੰਕ ਦੇ ਵਿੱਚ ਸੀ ਕਿ ਉਹਨਾਂ ਨੇ ਗ੍ਰਨੇਡ ਭੇਜਿਆ, ਫਿਰ ਉਹ ਗ੍ਰਨੇਡ ਹੈ ਜਿਹੜਾ ਕਿਸੇ ਰੁੱਖ ਦੇ ਥੱਲੇ ਦੱਬਿਆ ਸੀਗਾ, ਇਹਨਾਂ ਨੇ ਪੁੱਟਿਆ, ਫਿਰ ਉਸ ਤੋਂ ਬਾਅਦ ਸੁੱਟਿਆ। ਪੁਲਿਸ ਕੁਛ ਹੋਰ ਕਹਿ ਰਹੀ ਆ, ਸਰਕਾਰ ਕੁਛ ਹੋਰ ਕਹਿ ਰਹੀ ਆ, ਲੋਕ ਹੈ ਜਿਹੜੇ ਉਹਨਾਂ ਦੇ ਪਿੰਡ ਦੇ ਰਿਸ਼ਤੇਦਾਰ ਨਾਤੀ ਆ ਜਿਹੜੇ, ਉਹ ਕੁਛ ਹੋਰ ਕਹਿਣ ਦੇ। ਸੱਚਾਈ ਪਤਾ ਨਹੀਂ ਕੀ ਆ, ਕਿਉਂਕਿ ਤੁਹਾਨੂੰ ਪਤਾ ਯਕਦਮ ਇਹ ਚੀਜ਼ਾਂ ਜਿਹੜੀਆਂ ਉਹ ਸਗੋਂ ਕਨਫਿਊਜ਼ਨ ਪੈਦਾ ਕਰਦੀਆਂ, ਨਾ ਕਿ ਸਥਿਤੀ ਸਪਸ਼ਟ ਕਰਦੀਆਂ। ਬਹਰਹਾਲ ਇਹ ਮੰਨ ਕੇ ਚੱਲਣਾ ਪਊਗਾ ਹੁਣ, ਜੋ ਇਹ ਦਾਅਵਾ ਕਰਦੇ ਪਏ ਕਿ ਠੀਕ ਹੈ ਇਹਨਾਂ ਨੇ ਗ੍ਰਿਫਤਾਰੀਆਂ ਪਾ ਲਈਆਂ, ਪਰ ਦੂਸਰੇ ਪੱਖ ਤੋਂ ਇਹ ਵੇਖਣਾ ਪਊਗਾ, ਬਚਣਾ ਪਊਗਾ ਕਿ ਇਹ ਦਾਅਵਾ ਹੈ ਜਿਹੜਾ ਉਹ ਅੱਗੇ ਅਦਾਲਤ 'ਚ ਕਿੰਨਾ ਕੁ ਠਹਿਰਦਾ, ਕਿਉਂਕਿ ਸਾਰੀਆਂ ਚੀਜ਼ਾਂ ਕੜੀ ਦਰ ਕੜੀ ਹੈ ਜਿਹੜੀਆਂ ਜੋੜਨੀਆਂ ਪੈਣਗੀਆਂ। ਹਾਲਾਂਕਿ ਨਾਲ ਇਹਨਾਂ ਨੇ ISI ਦਾ ਫਿਰ ਜ਼ਿਕਰ ਕੀਤਾ, ਕਹਿੰਦੇ ਕਿ ISI ਸਾਰਾ ਕੁਛ ਕਰਾ ਰਹੀ ਆ। ISI ਦਾ ਹੀ ਮਨੋਰਥ ਆ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਅਸ਼ਾਂਤੀ ਫੈਲਾਈ ਜਾਵੇ। ਹੁਣ ਦੇਖੋ, ਜਿਹੜਾ ਹੈ ਹੀ ਦੁਸ਼ਮਣ ਆ, ਉਹ ਤੇ ਫਿਰ ਮੰਨ ਕੇ ਚਲੋ ਕਿ ਅਸ਼ਾਂਤੀ ਦਾ ਹੀ ਤੁਹਾਨੂੰ ਦਫਾ ਦਊਗਾ। ਪਰ ਇਹ ਤਾਂ ਤੁਸੀਂ ਵੇਖਣਾ ਕਿ ਜੇ ਆਹ ਹੁਣ ਕਹਾਣੀ ਇਹਨਾਂ ਦੀ ਸੱਚੀ ਆਪਾਂ ਇਹਦੇ ਤੇ ਯਕੀਨ ਕਰ ਲਈਏ ਇੱਕ ਪਲ ਵਾਸਤੇ, ਇਹ ਮੁੰਡੇ ਜਿਹੜੇ ਕਿਉਂ ਤਿਆਰ ਹੋ ਰਹੇ ਆ, ਕੌਣ ਤਿਆਰ ਕਰਵਾ ਰਿਹਾ ਉਹਨਾਂ ਨੂੰ, ਕਾਹਤੋਂ ਉਹ ਪੰਜਾਬ ਦੇ ਉਲਟ ਖਲੋ ਰਹੇ ਆ, ਇਹ ਵੇਖਣ ਵਾਲਾ ਸਵਾਲ ਆ। ਔਰ ਜਿੱਦਣ ਇਹ ਹਮਲਾ ਹੋਇਆ ਸੀਗਾ, ਆਪਾਂ ਉਦੋਂ ਤਕਰੀਬਨ ਇਹ ਗੱਲ ਕਹੀ ਸੀਗੀ, ਦੇਖੋ ਬਾਹਰੀ ਹਮਲੇ ਦੇ ਸੰਕੇਤ ਨਹੀਂ ਹੈਗੇ, ਅੰਦਰੂਨੀ ਆ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋਇਆ, ਚਾਹੇ ਕੋਈ ਸਾਜ਼ਿਸ਼ ਜਾਂ ਸ਼ਰਾਰਤ ਆ।
ਹੁਣ ਇਹ ਗ੍ਰਿਫਤਾਰੀਆਂ ਜਿਹੜੀਆਂ ਇਸ ਗੱਲ ਤੇ ਹੋ ਰਿਹਾ ਕਿ ਅੰਦਰੂਨੀ ਹੀ ਕੋਈ ਸਾਜ਼ਿਸ਼ ਸੀਗੀ। ਇਹ ISI ਦੇ ਨਾਲ ਜੋੜਦੇ ਪਏ। ਦੂਜੇ ਪਾਸੇ ਬਾਦਲ ਸਾਹਿਬ ਕੇ ਆ ਜਿਹੜੇ, ਉਹ ਇਸ ਗੱਲ ਤੇ ਜ਼ੋਰ ਦੇਈ ਜਾਂਦੇ, ਕਹਿੰਦੇ ਕਿ ਕੁਛ ਖਤਰਨਾਕ ਤੱਤ ਆ। ਤੱਤ ਤੋਂ ਭਾਵ ਬਰਗਾੜੀ ਵਾਲੇ, ਹੋਰ ਕੋਈ ਨਹੀਂ। ਉਹ ਕਹਿੰਦੇ ਆ ਕਿ ਜਿਹੜੀ ਕਾਂਗਰਸ ਸਰਕਾਰ ਉਹਨਾਂ ਨੂੰ ਸਪੋਰਟ ਕਰਦੀ ਆ, ਉਹਨਾਂ ਦਾ ਹੀ ਸਿੱਟਾ। ਉਹ ਇਹਨੂੰ ਜੋੜ ਰਹੇ ਆ ਬਰਗਾੜੀ ਮੋਰਚੇ ਦੇ ਨਾਲ, ਕਾਂਗਰਸ ਜੋੜ ਰਹੀ ਆ ISI ਦੇ ਨਾਲ। ਸੋ ਅਲੱਗ-ਅਲੱਗ ਥਿਊਰੀਆਂ। ਤਾਂ ਹੁਣ ਇਹਨਾਂ ਥਿਊਰੀਆਂ ਦੇ ਵਿੱਚ ਕਿੰਨਾ ਕੁ ਵਜ਼ਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋਊਗਾ। ਪਰ ਹਾਲੇ ਮਾਹੌਲ ਦੇ ਵਿੱਚ ਦਹਿਸ਼ਤ ਜਿਉਂ ਦੀ ਤਿਉਂ ਆ। ਪਹਿਲਾਂ ਗ੍ਰਨੇਡ ਹਮਲੇ ਕਰਕੇ ਸੀ, ਹੁਣ ਆ ਜਿਹੜਾ ਡੰਗ ਤੇਜ਼ ਹੋਇਆ ਪਿਆ ਕਿਉਂਕਿ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ। ਗ੍ਰਿਫਤਾਰੀਆਂ ਦਾ ਸਿਲਸਿਲਾ ਜਿਹੜਾ ਉਹ ਅੱਗੇ ਵੀ ਚੱਲ ਸਕਦਾ। ਦੇਖਦੇ ਹੁਣ ਕੀ ਬਣਦਾ। ਪਰ ਜੇ ਮੰਨ ਲਓ ਪੁਲਿਸ ਦੀ ਕਹਾਣੀ ਸੱਚੀ ਹੈ ਤਾਂ ਫਿਰ ਇਹ ਵੀ ਇੱਕ ਸੋਚਣ ਦਾ ਪੱਖ ਹੈ ਕਿ ਪੰਜਾਬ ਨੂੰ ਲਾਂਭੂ ਕਿਉਂ ਲਾਉਣ ਦਾ ਇਹ ਸਾਰਾ ਤਾਈਆ ਜਿਹੜਾ ਕੀਤਾ ਜਾ ਰਿਹਾ, ਕਿਉਂ ਇਸ ਦੀ ਸ਼ਾਂਤੀ ਜਿਹੜੀ ਭੰਗ ਕੀਤੀ ਜਾ ਰਹੀ ਹੈ। ਔਰ ਫਿਰ ਮੈਂ ਵਾਰ-ਵਾਰ ਸਵਾਲ ਕਰੂੰਗਾ ਕਿ ਇੱਥੇ ਰਹਿਣ ਵਾਲੇ ਜਿਹੜੇ ਕਿ ਸਧਾਰਨ ਪਰਿਵਾਰਾਂ ਦੇ ਮੁੰਡੇ ਆ, ਉਹ ਕਿਵੇਂ ਫਿਰ ਵਰਗਲਾਏ ਜਾ ਰਹੇ ਆ, ਕੁਚਲਾਏ ਜਾ ਰਹੇ ਆ। ਇਹ ਇੱਕ ਵੇਖਣ ਵਾਲੀ ਗੱਲ ਹੈ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਇਸ ਮਾਮਲੇ ਦੇ ਵਿੱਚ ਕੱਲ ਨੂੰ ਕੋਈ ਮੰਨ ਲਓ ਬੰਦਾ ਨਜਾਇਜ਼ ਨਿਕਲ ਆਉਂਦਾ, ਜਿੱਦਾਂ ਦਾਅਵੇ ਅੱਗੇ ਕੀਤੇ ਸੀਗੇ ਇਹਨਾਂ ਨੇ, ਕਿਉਂਕਿ ਮੌੜ ਬੰਬ ਧਮਾਕੇ 'ਚ ਵੀ ਇਹੋ ਕੁਛ ਹੋਇਆ, ਪਰ ਬਾਅਦ ਦੇ ਵਿੱਚ ਕਹਾਣੀ ਕੁਛ ਹੋਰ ਨਹੀਂ। ਹੋਰ ਕਈ ਮਾਮਲੇ ਆ, ਜਿੱਦਾਂ ਨਾਭਾ ਜੇਲ੍ਹ ਬ੍ਰੇਕ ਹੋਇਆ ਸੀਗਾ, ਉਦੋਂ ਵੀ ਕੁਛ ਦਾਅਵੇ ਹੋਰ ਕੀਤੇ ਗਏ ਸੀ, ਬਾਅਦ 'ਚ ਕਹਾਣੀ ਕੁਛ ਹੋਰ ਨਿਕਲੇ। ਤਾਂ ਇਸ ਮਾਮਲੇ ਦੇ ਵਿੱਚ ਵੀ ਜੇ ਕੋਈ ਕਹਾਣੀ ਹੋਰ ਨਿਕਲ ਗਈ ਤਾਂ ਮੇਰੇ ਖਿਆਲ ਦੇ ਨਾਲ ਫਿਰ ਇਹਨਾਂ ਤੇ ਵੈਸੇ ਵੀ ਲੋਕ ਯਕੀਨ ਨਹੀਂ ਕਰਦੇ। ਤਾਂ ਜੇ ਫਿਰ ਕੱਲ ਨੂੰ ਮੰਨ ਲਓ ਕੋਈ ਸੱਚੀ ਕਹਾਣੀ ਵੀ ਲੈ ਆਉਂਦੇ ਆ ਨਾ, ਤਾਂ ਲੋਕ ਉਹਨੂੰ ਵੀ ਰੱਦ ਕਰਦੇ। ਦੇਖਣਾ ਹੋਏਗਾ ਕਿ ਇਸ ਕਹਾਣੀ ਦੇ ਵਿੱਚ ਹੁਣ ਜੋ ਸੱਚ ਆ ਉਹ ਅੱਗੇ ਟਿਕਦਾ ਕਿੰਨਾ। ਜੀ ਬਿਲਕੁਲ, ਸਭ ਨੂੰ ਯਾਦ ਹੋਣਾ ਜਦੋਂ ਆਸਟ੍ਰੇਲੀਆ ਵਾਲੇ ਮੁੰਡਿਆਂ ਦਾ ਵੀ ਨਾਂ ਆਇਆ ਸੀ, ਬਾਅਦ ਦੇ ਵਿੱਚ ਕੋਈ ਉਸ ਦੇ ਬਾਰੇ ਪਤਾ ਨਹੀਂ ਸੀ ਲੱਗਾ। ਸੋ ਇਹ ਵੀ ਉਹਦੀ ਵੀ ਸੁਣ ਲਓ। ਬਿਲਕੁਲ, ਜਿਹੜੇ ਉਹ ਫਰੀਦਕੋਟ ਦੇ ਵਿੱਚ 2 ਮੁੰਡੇ ਫੜੇ ਸੀਗੇ, ਜਿਨ੍ਹਾਂ ਬਾਰੇ ਕਿਹਾ ਕਿ ਉਹ ਜੀ ਗੁਰਜੰਟ ਸਿੰਘ ਹੈ ਜਿਹੜਾ ਇਹਨਾਂ ਨੂੰ ਫੰਡਿੰਗ ਕਰਾ ਰਿਹਾ ਸੀਗਾ, ਮੁੰਡਾ ਜਿਹੜਾ ਬੋਲਦਾ ਬਹੁਤ ਆ ਫੇਸਬੁੱਕ ਤੇ ਬਾਅਦ ਦੇ ਵਿੱਚ ਹੋਇਆ ਕੀ ਆ ਕਿ ਉਹਨਾਂ ਦੇ ਖਿਲਾਫ ਇਹ ਚਲਾਨ ਨਹੀਂ ਪੇਸ਼ ਕਰ ਸਕੇ ਜੀ। ਫਿਰ ਚਲਾਨ ਪੇਸ਼ ਕਰਨ ਲਈ ਇਹਨਾਂ ਨੇ ਮਿਆਦ ਮੰਗ ਲਈ। ਕਹਿੰਦੇ ਜੀ ਅਸੀਂ ਹੋਮ ਮਿਨਿਸਟਰੀ ਤੋਂ ਪਰਮਿਸ਼ਨ ਲੈਣੀ ਆ, ਕਿਉਂਕਿ ਹੋਮ ਮਿਨਿਸਟਰੀ ਦੀ ਪਰਮਿਸ਼ਨ ਤੋਂ ਬਗੈਰ ਇਸ ਤਰ੍ਹਾਂ ਦੇ ਕੇਸ ਜਿਹੜੇ ਉਹ ਨਹੀਂ ਚੱਲਦੇ। ਤੇ ਤੁਸੀਂ ਸੱਚ ਜਾਣੋ ਜਿੰਨੀ ਮਿਆਦ ਸੀ ਉਹ ਵੀ ਲੰਘ ਗਈ ਆ। ਹੋਮ ਮਿਨਿਸਟਰੀ ਪਰਮਿਸ਼ਨ ਨਹੀਂ ਦੇ ਰਹੀ, ਇਹਦਾ ਮਤਲਬ ਇਹ ਕਿ ਉਹਨਾਂ ਨੇ ਕੋਈ ਪੁਖਤਾ ਸਬੂਤ ਹੀ ਨਹੀਂ। ਉਹ ਇਸ ਕਰਕੇ ਹੁਣ ਉਹ ਦੋਵੇਂ ਬੰਦੇ ਉਹ ਜੇਲ੍ਹ ਦੇ ਵਿੱਚ ਟੰਗੇ ਆ, ਉਹਨਾਂ ਨੂੰ ਕੇਸ ਦੇ ਵਿੱਚ ਅੜਾਇਆ ਹੋਇਆ, ਪਰ ਇਹਨਾਂ ਦੇ ਕੋਲ ਸਬੂਤ ਹੈ ਜਿਹੜੇ ਇਕੱਠੇ ਨਹੀਂ ਹੁੰਦੇ। ਕਦੇ ਚਲਾਨ ਨਹੀਂ ਪੇਸ਼ ਹੁੰਦਾ, ਕਦੇ ਹੋਮ ਮਿਨਿਸਟਰੀ ਹੈ ਜਿਹੜੀ ਇਜਾਜ਼ਤ ਨਹੀਂ ਦਿੰਦੀ। ਸੋ ਇਹੀ ਚੀਜ਼ਾਂ ਨੇ ਨਾ ਜਿਹੜੀਆਂ ਉਹ ਸਵਾਲ ਖੜੇ ਕਰ ਦਿੰਦੀਆਂ। ਜਦੋਂ ਵੀ ਇਹ ਦਾਅਵਾ ਕਰਦੇ ਆ ਤਾਂ ਉਸ ਤੋਂ ਪਹਿਲਾਂ ਲੋਕ ਸਵਾਲ ਕਰਦੇ ਆ ਕਿ ਇਸ ਵਾਰੀ ਕੋਈ ਕਹਾਣੀ ਨਵੀਂ ਤਾਂ ਨਹੀਂ ਕੱਢ ਲਿਆਂਦੀ ਤੁਸੀਂ। ਲੱਗਦਾ ਕੁਛ ਇੱਦਾਂ ਦਾ ਹੀ ਜਿਹੜਾ ਹੈਗਾ ਆ। ਤੇ ਬਿਲਕੁਲ ਇੱਦਾਂ ਲੱਗ ਰਿਹਾ ਵੀ ਬਰਗਾੜੀ ਵਾਲਿਆਂ ਦੇ ਖਿਲਾਫ ਜਿਹੜੇ ਆ ਸਾਰੇ ਜਣੇ ਜਿਹੜੇ ਇਸ ਟਾਈਮ ਹੋਏ ਪਏ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮੋਰਚੇ ਨੂੰ ਉੱਥੋਂ ਚੁਕਾਇਆ ਜਾਵੇ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਇਸੇ ਦੇ ਨਾਲ ਹੀ ਸੰਬੰਧਿਤ। ਕਹਿੰਦੇ ਬਰਗਾੜੀ ਮੋਰਚੇ ਨੂੰ ਤੁਰੰਤ ਪਾਬੰਦੀ ਲਗਾਵੇ ਸਰਕਾਰ, ਇਹ ਸ਼ਿਵ ਸੈਨਾ ਦੇ ਆਗੂ ਹੁਣ ਕਹਿ ਰਹੇ ਆ। ਦੇਖੋ ਇਹ ਤੇ ਉਹ ਲੋਕ ਬੋਲਦੇ ਪਏ ਆ ਜਿਨ੍ਹਾਂ ਦੀ ਆਪਣੀ ਛਾਨਣੀ ਦੇ ਵਿੱਚ ਕਈ ਤਰ੍ਹਾਂ ਦੇ ਸ਼ੇਕ ਆ। ਹੁਣ ਦੇਖੋ ਘਟਨਾ ਕੋਈ ਵਾਪਰ ਗਈ, ਬਰਗਾੜੀ ਮੋਰਚੇ ਵਾਲਿਆਂ ਦਾ ਕੀ ਕਸੂਰ ਆ? ਦੱਸੋ। ਜਾਂ ਤੇ ਜਿਹੜੇ ਲਿੰਕ ਆ ਉਹ ਸਥਾਪਿਤ ਕਰਕੇ ਦਿਖਾਓ ਕਿ ਹਾਂ ਇਹਨਾਂ ਦੇ ਲਿੰਕ ਆ। ਕਿਸੇ ਵੀ ਘਟਨਾ ਦੇ ਵਿੱਚ ਕੋਈ ਵੀ ਵਾਇਲੈਂਸ ਹੋਈ ਆ ਪੰਜਾਬ ਦੇ ਵਿੱਚ ਤਾਂ ਇਹਨਾਂ ਦਾ ਕੋਈ ਲਿੰਕ ਸਥਾਪਿਤ ਕਰਕੇ ਦਿਖਾ ਦਿਓ। ਤਾਂ ਕਹਿੰਦੇ ਆ ਉਹ ਤਾਂ ਖੁਦ ਰਾਜਪਾਲ ਕੋਲ ਜਾ ਕੇ ਇਹ ਮੰਗ ਕਰਕੇ ਆਏ ਆ ਕਿ ਭਾਈ ਤੁਸੀਂ ਆਓ ਸਾਡੇ ਮੋਰਚੇ 'ਚ ਵੇਖ ਲਓ ਅਸੀਂ ਕੀ ਕੁਛ ਕਰਦੇ ਹਾਂ, ਆਓ ਤੁਹਾਨੂੰ ਵਾਰਾਂ ਸੁਣਾਵਾਂਗੇ, ਕੀਰਤਨ ਸੁਣਾਵਾਂਗੇ, ਪਾਠ ਸੁਣਾਵਾਂਗੇ, ਆ ਜਾਓ। ਅਸੀਂ ਕੋਈ ਏਦਾਂ ਦੀ ਗੱਲ ਹੀ ਨਹੀਂ ਕਰਦੇ। ਤਾਂ ਬਰਗਾੜੀ ਮੋਰਚੇ ਦੇ ਵਿੱਚ ਠੀਕ ਹੈ ਕੁਛ ਲੋਕਾਂ ਦੀ ਭਾਵਨਾ, ਕੁਛ ਲੋਕਾਂ ਦੀ ਰਾਜਨੀਤਿਕ ਮਨਸ਼ਾ ਕੁਛ ਹੋਰ ਹੋ ਸਕਦੀ ਆ, ਪਰ ਜੋ ਉੱਥੇ ਸੰਗਤ ਬੈਠੀ ਆ ਜਾਂ ਕੁਛ ਹੋਰ ਲੋਕ ਜਿਹੜੇ ਕਿ ਜਜ਼ਬਾਤਾਂ ਕਰਕੇ ਬੈਠੇ ਆ, ਉਹਨਾਂ ਸਾਰਿਆਂ ਨੂੰ ਵਿੱਚ ਲੈ ਕੇ ਵਲੇਟ ਕੇ ਕਹਿ ਦੇਣਾ ਕਿ ਉਹ ਸਾਰੇ ਖਤਰਨਾਕ ਤੱਤ ਬੈਠੇ ਆ ਉੱਥੇ, ਮੇਰੇ ਖਿਆਲ ਦੇ ਨਾਲ ਇਹ ਗਲਤ ਗੱਲ ਆ। ਹੁਣ ਜੇ ਇਹੀ ਚੀਜ਼ਾਂ ਨੇ ਤਾਂ ਜਿੱਦਾਂ ਹੁਣ ਸ਼ਿਵ ਸੈਨਾ ਵਾਲੇ ਬੱਤਰ ਵਾਹੁਣ ਆ ਗਏ ਆ, ਹਾਲਾਂਕਿ ਇਹਨਾਂ ਦੇ ਵਿੱਚੋਂ ਸਾਰੇ ਨਹੀਂ ਆਪਾਂ ਕਹਿ ਸਕਦੇ, ਕਈ ਸੈਨਾਵਾਂ ਬਣੀਆਂ ਫਿਰਦੀਆਂ। ਤਾਂ ਇਹ ਜਿਹੜੇ ਹੁਣ ਕਹਿੰਦੇ ਆ ਜਿੱਦਾਂ ਇਹਨਾਂ ਦਾ ਆਲ ਇੰਡੀਆ ਸ਼ਿਵ ਸੈਨਾ ਸੰਗਠਨ ਦਾ ਪ੍ਰਧਾਨ ਹੈ ਰਮੇਸ਼ ਕੁਮਾਰ, ਉਹ ਕਹਿੰਦਾ ਕਿ ਖਾਲਿਸਤਾਨੀ ਸਮਰਥਕਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕਿਉਂਕਿ ਖਾਲਿਸਤਾਨੀ ਸਮਰਥਕ ਇਕੱਠੇ ਹੋ ਕੇ ਭੜਕਾਊ ਤਕਰੀਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਆ। ਉਹ ਇਸ ਬਰਗਾੜੀ ਮੋਰਚੇ ਬਾਬਤ ਬੋਲਦਾ। ਤੇ ਜਦੋਂ ਇਹਨਾਂ ਦੇ ਆਪਣੇ ਬੰਦੇ ਆਪਣੇ ਗਨਮੈਨ ਲੈਣ ਵਾਸਤੇ ਆਪਣੇ ਪੱਟਾਂ 'ਚ ਗੋਲੀਆਂ ਮਾਰ ਲੈਂਦੇ ਆ, ਤੇ ਜੇ ਉੱਠ ਕੇ ਉਧਰ ਕੋਈ ਸਿੱਖ ਸੰਗਠਨ ਮੰਗ ਪੱਤਰ ਦੇ ਆਵੇ ਕਿ ਭਾਈ ਇਹਨਾਂ ਦੇ ਸਾਰੇ ਸੰਗਠਨਾਂ ਤੇ ਬੈਨ ਲਾ ਦਿਓ ਤਾਂ ਗੱਲ ਬਣੂਗੀ।
ਕਿਉਂਕਿ ਇੱਕ ਬੰਦੇ ਦੀ ਗਲਤੀ ਆ, ਉਹ ਇੱਕ ਬੰਦੇ ਨੇ ਆਪ ਕੋਈ ਗਲਤ ਕੰਮ ਕੀਤਾ, ਠੀਕ, ਉਹਨੇ ਆਪਣੀ ਸਜ਼ਾ ਪਾ ਲਈ ਆ, ਤਾਂ ਕੋਈ ਕਿਸੇ ਸੰਗਠਨ ਤੇ ਉਂਗਲ ਨਹੀਂ ਚੁੱਕਦਾ। ਇਹ ਆਪਣੇ ਸੰਗਠਨ ਤੇ ਕਿੰਨੇ ਸੰਗਠਨ ਇਹਨਾਂ ਦੇ, ਕੋਈ ਸ਼ਿਵ ਸੈਨਾ ਫਲਾਣੀ ਆ, ਕੋਈ ਸ਼ਿਵ ਸੈਨਾ ਟਮਕਾਣੀ ਆ, ਕੋਈ ਫਲਾਣਾ ਹਿੰਦੂ ਗਰੁੱਪ ਆ, ਕੋਈ ਫਲਾਣਾ। ਇਹ ਆਪਣਾ ਸੰਗਠਨ ਜੋ ਵੀ ਇਹਨਾਂ ਦਾ ਉਹ ਚਲਾਉਂਦੇ ਆ, ਸੰਗਠਨਾਤਮਕ ਢਾਂਚਾ ਜਿਹੜਾ ਉਹਨਾਂ ਦਾ ਚੱਲਦਾ ਪੰਜਾਬ ਦੇ ਵਿੱਚ। ਤੇ ਇਹਨਾਂ ਦੇ ਵਿੱਚੋਂ ਵੀ ਕਈ ਲੋਕ ਹੈ ਜਿਹੜੇ ਕਈ ਵਾਰ ਗੜਬੜੀਆਂ ਕਰਦੇ ਫੜੇ ਜਾਂਦੇ ਆ, ਕਈ ਪ੍ਰਕਾਰ ਦੇ ਕਿਸੇ ਆ। ਕਿਸੇ ਨੇ ਕਦੇ ਨਹੀਂ ਕਿਹਾ ਕਿ ਹਾਂ ਭਾਈ ਇਹਨਾਂ ਦੇ ਸੰਗਠਨ ਨੂੰ ਚੱਕ ਕੇ ਬੈਨ ਕਰ, ਹਾਲਾਂਕਿ ਕੰਮ ਜਿਹੜੇ ਆ ਪੁੱਠੇ ਸਿੱਧੇ ਸਾਰਿਆਂ ਦੇ ਵਿੱਚ ਹੁੰਦੇ ਆ। ਤੋ ਇਹਨਾਂ ਨੇ ਹੁਣ ਜੋ ਕਿਹਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਰਵਨੀਤ ਬਿੱਟੂ ਨੇ ਚਵਾਤੀ ਜੀ ਛੇੜੀ ਆ, ਉਸ ਗੱਲ ਤੇ ਇਹ ਵੀ ਹੁਣ ਚਾਹੁੰਦੇ ਆ ਕਿ ਪਾਪੜ ਬਣ ਜਾਵੇ ਤੇ ਅਸੀਂ ਵੀ ਇਸ ਮਾਮਲੇ ਤੇ ਥੋੜਾ ਬਹੁਤ ਜਿਹੜਾ ਉਹ ਪਰੌਂਠਾ ਕਰ ਲਈਏ। ਪਰ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਇੱਧਰ ਨਹੀਂ ਜੋੜਨਾ ਚਾਹੀਦਾ, ਕਿਉਂਕਿ ਪੁਲਿਸ ਹੀ ਨਹੀਂ ਜਦੋਂ ਤੱਕ ਕਹਿ ਰਹੀ, ਤੁਹਾਡੀ ਕੋਈ ਪੜਤਾਲੀ ਏਜੰਸੀ ਨਹੀਂ ਕਹਿ ਰਹੀ ਕਿ ਹਾਂਜੀ ਬਰਗਾੜੀ ਮੋਰਚੇ 'ਚ ਬੈਠੇ ਲੋਕ ਆ ਜਿਹੜੇ ਉਹ ਕੁਝ ਗਲਤ ਕਰਦੇ ਪਏ ਆ। ਹਾਲਾਂਕਿ ਦੇਖੋ ਫੌਜ ਦੇ ਜਰਨੈਲ ਨੇ ਵੀ ਇਹੋ ਗੱਲ ਕਹੀ ਸੀਗੀ ਕਿ ਪੰਜਾਬ ਹੈ ਜਿਹੜਾ ਉਹ ਦੁਬਾਰਾ ਅੱਤਵਾਦ ਵੱਲ ਜਾ ਸਕਦਾ, ਪਰ ਉਹਨੇ ਕਿਸੇ ਇਸ ਤਰ੍ਹਾਂ ਦੇ ਕਿਸੇ ਮੋਰਚੇ ਤੇ ਕੋਈ ਸਵਾਲ ਨਹੀਂ ਚੁੱਕਿਆ। ਕਿਸੇ ਵੀ ਖੁਫੀਆ ਵਿਭਾਗ ਦੀ, ਕਿਸੇ ਵੀ ਖੁਫੀਆ ਏਜੰਸੀ ਦੀ ਕੋਈ ਵੀ ਰਿਪੋਰਟ ਇਸ ਤਰ੍ਹਾਂ ਦੀ ਨਹੀਂ ਆਈ ਜਿਹਦੇ ਵਿੱਚ ਬਰਗਾੜੀ ਮੋਰਚੇ ਬਾਰੇ ਕੋਈ ਇਹੋ ਜਿਹੀ ਚੀਜ਼ ਜਿਹੜੀ ਆ ਉਹ ਲਿਖੀ ਗਈ ਹੋਵੇ ਕਿ ਉੱਥੇ ਆ ਕੁਛ ਚੱਲਦਾ ਪਿਆ। ਉਹ ਠੀਕ ਆ, ਰੈਫਰੈਂਡਮ ਨੂੰ ਲੈ ਕੇ ਕਈ ਵਾਰ ਆ ਜਾਂਦੀਆਂ ਰਿਪੋਰਟਾਂ, ਉਹਨਾਂ ਤੇ ਚਰਚਾ ਵੀ ਹੁੰਦੀ, ਉਹਨਾਂ ਤੇ ਪ੍ਰਤੀਕਰਮ ਵੀ ਆਉਂਦੇ ਆ। ਤਾਂ ਬਰਗਾੜੀ ਮੋਰਚਾ ਜਿਹੜਾ ਉਹ ਤਕਰੀਬਨ ਦੇਖੀਏ ਤਾਂ ਇਹਨਾਂ ਚੀਜ਼ਾਂ ਤੋਂ, ਇਹਨਾਂ ਪਹਿਲੂਆਂ ਤੋਂ ਅਲੱਗ ਆ। ਉੱਥੇ ਕੋਈ ਵੀ ਇਹੋ ਜਿਹੀ ਗਤੀਵਿਧੀ ਹੈ ਜਿਹੜੀ ਹਾਲ ਦੀ ਘੜੀ ਨਹੀਂ ਹੋਈ। ਹਾਂ, ਬਲਜੀਤ ਸਿੰਘ ਦਾਦੂਵਾਲ ਬਾਰੇ ਕੋਈ ਤੱਥ ਰੱਖੇ ਸੀਗੇ ਇਹਨਾਂ ਨੇ, ਤਾਂ ਉਹਨਾਂ ਤੱਥਾਂ ਤੇ ਕਹਿੰਦੇ ਆ ਕਿ ਕਾਰਵਾਈ ਵੀ ਸ਼ੁਰੂ ਹੋਈ ਆ। ਇਹ ਲੋਕਾਂ ਨੇ ਕਿਹਾ ਕਰ ਲਓ, ਜੇ ਬਾਬਾ ਦਾਦੂਵਾਲ ਕਿਸੇ ਮਾਮਲੇ 'ਚ ਦਾਗੀ ਆ ਜਾਂ ਪਿਓ ਜਾਣੇ ਜਾਂ ਉਹਦਾ ਕੰਮ ਜਾਣੇ, ਪਰ ਏਦਾਂ ਸਾਰੇ ਮੋਰਚੇ ਨੂੰ ਬਦਨਾਮ ਕਰਨਾ, ਮੇਰੇ ਖਿਆਲ ਦੇ ਨਾਲ ਇਹ ਪਤਾ ਨਹੀਂ ਕਿਉਂ ਇਹ ਲੋਕ ਗੱਲ ਸਮਝ ਨਹੀਂ ਰਹੇ ਜਾਂ ਸਮਝਣੀ ਨਹੀਂ ਚਾਹੁੰਦੇ ਕਿ ਤੁਸੀਂ ਇਹ ਮੰਗ ਕਿਉਂ ਨਹੀਂ ਕਰਦੇ। ਇਹ ਜਿਸ ਮੰਗ ਨੂੰ ਲੈ ਕੇ ਬੈਠੇ ਆ, ਚਲੋ ਦੂਸਰੀਆਂ ਮੰਗਾਂ ਤੇ ਛੱਡੋ ਖੜਾ, ਆਹ ਘੱਟੋ ਘੱਟ ਜੋ ਗੁਰੂ ਸਾਹਿਬ ਦੀ ਬੇਹਰਮਤੀ ਹੋਈ ਆ, ਇਹਨਾਂ ਦਾ ਇਨਸਾਫ ਦੇ ਕੇ ਇਹਨਾਂ ਦਾ ਕੰਮ ਨਿਬੇੜੋ। ਤੁਸੀਂ ਉਸ ਪਾਸੇ ਕਿਉਂ ਨਹੀਂ ਆਉਂਦੇ ਕਿ ਆਖਰ ਇਹ ਜਿਹੜਾ ਮੋਰਚਾ ਲੱਗਿਆ ਤੇ ਲੱਗਿਆ ਕਿਉਂ, ਜ਼ਿੰਮੇਵਾਰ ਕੌਣ ਆ ਲੋਕ? ਇਹ ਜੋ ਇੱਥੋਂ ਤੱਕ ਗੱਲ ਚਲੇ ਗਈ ਆ ਉਹਦੇ ਪਿੱਛੇ ਜ਼ਿੰਮੇਵਾਰ ਹੱਥ ਕਿਹੜੇ ਆ? ਤੁਸੀਂ ਉਹਨਾਂ ਹੱਥਾਂ ਨੂੰ ਕਿਉਂ ਨਹੀਂ ਪਛਾਣਦੇ? ਉਹਨਾਂ ਹੱਥਾਂ ਨੂੰ ਕਿਉਂ ਨਹੀਂ ਤੁਸੀਂ ਕਹਿੰਦੇ ਕਿ ਹੱਥਕੜੀਆਂ ਲੱਗਣੀਆਂ ਚਾਹੀਦੀਆਂ, ਜਿਨ੍ਹਾਂ ਨੇ ਇਹ ਨੌਬਤ ਪੈਦਾ ਕੀਤੀ? ਜਿਹੜੇ ਬੈਠੇ ਆ ਉਹ ਘਰ-ਬਾਰ ਛੱਡ ਕੇ ਬੈਠੇ ਆ, ਜਿਨ੍ਹਾਂ ਨੇ ਨੌਬਤ ਪੈਦਾ ਕੀਤੀ ਆ, ਉਹ ਹਾਲੇ ਵੀ ਜੇਲ੍ਹ ਦੀ ਥਾਂ ਘਰਾਂ 'ਚ ਬੈਠੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਿੱਖ ਕਤਲੇਆਮ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਗਰੋਂ ਭਾਜਪਾ ਨੇ ਕਾਂਗਰਸ ਤੇ ਹਮਲਾ ਬੋਲਿਆ। ਦੇਖੋ, ਕ੍ਰੈਡਿਟ ਵਾਰ ਸ਼ੁਰੂ ਹੋ ਜਾਂਦੀ ਆ ਨਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਵਾਪਰਦੀ ਆ। ਅਕਾਲੀ ਆਪ ਕਹੀ ਜਾਂਦੇ ਆ ਕਿ ਸਾਰਾ ਕੁਛ ਹੈ ਜਿਹੜਾ ਜੀ ਉਹ ਅਸੀਂ ਉਹ ਕਰਾਇਆ, ਉਹ ਤਾਂ ਅਰਦਾਸ ਵੀ ਕਰ ਦਿੱਤੀ ਆ, ਕਹਿੰਦੇ ਆ ਕਿ ਦੇਖ ਲਓ ਕਾਂਗਰਸੀਆਂ ਨੇ ਤੇ ਬਚਾਅ ਹੀ ਕੀਤਾ, ਅਸੀਂ ਉਹ ਕੀਤਾ, ਸਾਰਾ ਕੁਛ ਕੀਤਾ। ਪਰ ਏਦਾਂ ਨਹੀਂ ਹੈ, ਪਿੱਛੇ ਵੀ ਬਹੁਤ ਸਾਰੀਆਂ ਸਜ਼ਾਵਾਂ ਹੋਈਆਂ, ਕਿਉਂਕਿ ਕੁੱਲ ਮੇਰੇ ਖਿਆਲ ਦੇ ਨਾਲ 600 ਮਾਮਲੇ ਦਰਜ ਹੋਏ ਸੀਗੇ, ਜਿਹਦੇ ਵਿੱਚੋਂ 267 ਜਿਹੜੇ ਸੀਗੇ ਉਹ ਬੰਦ ਕਰ ਦਿੱਤੇ ਗਏ ਸੀਗੇ। 267 ਦੇ ਵਿੱਚੋਂ ਇਹਨਾਂ ਨੇ ਬਾਅਦ 'ਚ ਖੋਲ੍ਹੇ ਕੁਛ SIT ਨੇ, ਉਹਦੇ ਵਿੱਚੋਂ ਇਹਨਾਂ ਨੇ 8 ਰੱਖੇ, ਬਾਕੀ ਆ ਜਿਹੜੇ ਉਹ ਇਹਨਾਂ ਨੇ ਰੱਦ ਕਰ ਦਿੱਤੇ ਸੀਗੇ। ਉਹਨਾਂ 8 ਦੇ ਵਿੱਚੋਂ 5 ਇਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀਆਂ ਨੇ, ਜਿਹਨਾਂ 5 ਦੇ ਵਿੱਚੋਂ ਇੱਕ ਫੈਸਲਾ ਆ ਗਿਆ, 4 ਹਾਲੇ ਬਕਾਇਆ। ਤਾਂ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ 4 ਕਦੋਂ ਆਉਣਗੇ, ਜਿਹੜੇ ਪਿਛਲੇ 4 ਰਹਿ ਗਏ ਆ, ਜਿਹੜੇ ਇਹਨਾਂ ਦੇ ਕਾਰਜਕਾਲ ਦੇ ਵਿੱਚ SIT ਨੇ ਕੇਸ ਖੋਲ੍ਹੇ ਆ, ਉਹਨਾਂ ਦਾ ਨਿਪਟਾਰਾ ਕਦੋਂ ਹੋਏਗਾ? ਇੱਕ ਤੇ ਚੀਜ਼ ਇਹ ਦੱਸਣੀ ਚਾਹੀਦੀ ਹੈ। ਦੂਜੀ ਗੱਲ ਇਹ ਆ ਕਿ ਸਜ਼ਾਵਾਂ ਜਿਹੜੀਆਂ ਉਹ ਹੁਣ ਤੱਕ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਹੀਂ ਤਾਂ 450 ਦੇ ਕਰੀਬ ਜਿਹੜੇ ਆ ਉਹ ਮਾਮਲੇ ਇੱਦਾਂ ਦੇ ਜਿਹੜੇ ਵੱਜੇ, ਮਾਮਲੇ ਨਹੀਂ ਕਹਿ ਸਕਦੇ, 450 ਜਣਿਆਂ ਨੂੰ ਕੈਦ ਹੋਈ ਆ। ਕੈਦ ਪਿੱਛੇ ਵੀ ਹੁੰਦੀ ਆਈ ਆ, ਪਰ ਰੌਲਾ ਇਹ ਆ ਕਿ ਜਿਹੜੇ ਲੋਕ ਅਗਵਾਨੂ ਸੀਗੇ, ਜਿਹੜੇ ਲੋਕ ਅਗਵਾਈਆਂ ਕਰਦੇ ਸੀ ਭੀੜਾਂ ਦੀਆਂ, ਜਿਨ੍ਹਾਂ ਲੋਕਾਂ ਦੀਆਂ ਸਾਜ਼ਿਸ਼ਾਂ ਸੀਗੀਆਂ, ਜਾਂ ਜਿਹੜੇ ਪੁਲਿਸ ਅਫਸਰ ਜਾਂ ਪ੍ਰਸ਼ਾਸਕੀ ਅਧਿਕਾਰੀ ਜਿਹੜੇ ਉਸ ਸਮੇਂ ਭੀੜਾਂ ਨਾਲ ਮਿਲ ਚੁੱਕੇ ਸਨ, ਉਹਨਾਂ ਨੂੰ ਸਜ਼ਾਵਾਂ ਕਦੋਂ ਮਿਲੇ? ਸਭ ਤੋਂ ਵੱਡਾ ਸਵਾਲ ਇਹ ਆ। ਇਹਨਾਂ ਨੇ ਹੁਣ ਇੱਕ ਮਾਮਲੇ ਦੇ ਵਿੱਚ ਜੇ ਕਾਰਵਾਈ ਕੀਤੀ ਹੈ ਤਾਂ ਠੀਕ ਹੈ, ਚਲੋ ਕਹਿ ਸਕਦੇ ਹਾਂ ਕਿ ਸਿੰਬੋਲਿਕ ਹੀ ਸਹੀ, ਚਿੰਨ੍ਹਾਤਮਕ ਹੀ ਸਹੀ, ਇਨਸਾਫ ਤੇ ਆਇਆ ਕਿਸੇ ਪਰਿਵਾਰ ਨੂੰ ਕਿ ਚਲੋ ਮਿਲਿਆ ਸਹੀ। ਪਰ ਰੌਲਾ ਤੇ ਇਹ ਹੋਇਆ ਕਿ ਇਹ ਜਿਹੜਾ ਰਿਐਕਸ਼ਨ ਹੋਇਆ ਜਾਂ ਜੋ ਇਹਨਾਂ ਸਿੱਖਾਂ ਦੇ ਖਿਲਾਫ ਜੋ ਕਤਲਾਮ ਹੋਇਆ, ਇਹ ਕਿਉਂ ਹੋਇਆ, ਕਿਹਦੀ ਵਜ੍ਹਾ ਕਰਕੇ ਹੋਇਆ, ਉਹ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀਗਾ, ਫਿਰ ਜਿਹੜੀ ਪ੍ਰਸ਼ਾਸਕੀ ਮਸ਼ੀਨਰੀ ਸੀਗੀ
ਉਹ ਲਾਚਾਰ ਹੋ ਕੇ ਕਿਉਂ ਬੈਠ ਗਈ, ਕਿਉਂਕਿ ਤੇਜਿੰਦਰ ਸਿੰਘ ਦਾ ਮਾਮਲਾ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਖੁਦ ਦਿੱਲੀ ਪੁਲਿਸ ਦਾ ਥਾਣੇਦਾਰ ਸੀਗਾ, ਭੱਜ ਕੇ ਭੀੜ ਤੋਂ ਛੁੱਟ ਕੇ ਉਹ ਥਾਣੇ ਦੇ ਵਿੱਚ ਵੜਿਆ, ਥਾਣੇ ਵਾਲਿਆਂ ਨੇ ਉਹਨੂੰ ਬਾਹਰ ਕੱਢ ਕੇ ਜਨੂਨੀਆਂ ਦੇ ਹਵਾਲੇ ਫੇਰ ਕਰ ਦਿੱਤਾ। ਸੋ ਇਹ ਸਾਰਾ ਕੁਝ ਚੱਲਦਾ ਪਿਆ ਸੀਗਾ, ਕਿਹਦੇ ਇਸ਼ਾਰੇ ਤੇ ਚੱਲਦਾ ਪਿਆ? ਤੁਸੀਂ ਕਦੇ ਇਹਨਾਂ ਚੀਜ਼ਾਂ ਨੂੰ ਵੀ ਪੜਚੋਲ ਕੇ ਵੇਖੋ ਨਾ। ਉਹ ਇੱਕ ਕ੍ਰੈਡਿਟ ਵਾਰ ਤੇ ਹੋ ਜਾਂਦਾ ਸ਼ੁਰੂ। ਹੁਣ ਇਹ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਜਿੱਦਾਂ ਅੱਜ ਆਪਣਾ ਇੱਕ ਬਹੁਤ ਵੱਡਾ ਇਹਨਾਂ ਦਾ ਕਾਨੂੰਨ ਮੰਤਰੀ ਹੈ ਰਵੀ ਸ਼ੰਕਰ ਪ੍ਰਸਾਦ, ਉਹ ਮੈਦਾਨ 'ਚ ਉਤਾਰ ਦਿੱਤਾ। ਉਹ ਕਹਿੰਦਾ ਕਿ 35 ਸਾਲਾਂ ਵਿੱਚ ਕਾਂਗਰਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਤਲਾਮ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਨਾ ਹੋਵੇ। ਯਾਨੀ ਬਿਲਕੁਲ ਉਹੀ ਸ਼ਬਦ ਨੇ, ਉਹੀ ਫਿਕਰੇ ਨੇ ਜੋ ਅਕਾਲੀ ਬੋਲਦੇ। ਇੱਕ ਲਾਭ ਲੈਣ ਦਾ ਯਤਨ ਕੀਤਾ ਜਾ ਰਿਹਾ, ਜਦ ਕਿ ਇਸ ਚੀਜ਼ ਨੂੰ ਜੇ ਆਪਾਂ ਕ੍ਰੈਡਿਟ ਦੇ ਵਜੋਂ ਵੀ ਦੇਣਾ ਹੋਵੇ ਨਾ ਰਾਜ ਕਰਨਵੀਰ ਸਿੰਘ ਜੀ, ਤਾਂ ਸਭ ਤੋਂ ਪਹਿਲਾਂ ਕ੍ਰੈਡਿਟ ਦੇਵਾਂਗੇ SIT, ਜਿਨ੍ਹਾਂ ਨੇ ਕੇਸ ਖੋਲ ਕੇ ਤੇਜ਼ੀ ਨਾਲ ਨਿਬੇੜਿਆ। ਫਿਰ ਦੂਜੀ ਜੇ ਸ਼ਾਬਾਸ਼ੀ ਦੇਣੀ ਹੋਵੇ ਤੇ ਜਿਹੜਾ ਪਬਲਿਕ ਪ੍ਰੋਸੀਕਿਊਟਰ ਜਿਹਨੂੰ ਆਪਾਂ ਕਹਿੰਦੇ ਪਬਲਿਕ ਵਕੀਲ ਹੈ, ਜਿਹੜਾ ਉਹ ਜਿਹੜਾ ਜਨਤਾ ਦਾ ਵਕੀਲ ਹੈ, ਜਿਹੜਾ ਸਟੇਟ ਵੱਲੋਂ ਕੇਸ ਲੜਦਾ, ਉਹ ਭਾਵੇਂ ਇੱਕ ਚਾਹੇ ਦੋ ਆ, ਜਿੰਨੇ ਉਹ ਵਕੀਲ ਆ ਉਹਨਾਂ ਨੂੰ ਸ਼ਾਬਾਸ਼ੀ ਦੇ ਸਕਦੇ ਜਿਨ੍ਹਾਂ ਨੇ ਟਰਾਇਲ ਹੈ ਜਿਹੜਾ ਉਹ ਪੀੜਤਾਂ ਦੇ ਹੱਕ 'ਚ ਕੀਤਾ, ਹੱਕ 'ਚ ਕਰਵਾਇਆ। ਬਾਕੀ ਸ਼ਾਬਾਸ਼ੀ ਜਿਹੜੀਆਂ ਲੈਣੀਆਂ ਉਹ ਦੂਸਰੀ ਸਰਕਾਰ ਲੈ ਸਕਦੀ ਹੈ, ਕੋਈ ਵੀ ਲੈ ਸਕਦਾ। ਇਹਨਾਂ ਦਾ ਫਰਜ਼ ਵੀ ਆ, ਸ਼ਾਬਾਸ਼ੀ ਵਾਲੀ ਕਿਹੜੀ ਗੱਲ ਹੈ, ਤੇ ਵੈਸੇ ਦੇ ਵੀ ਦਿੰਦੇ ਸ਼ਾਬਾਸ਼ੀ, ਪਰ ਸ਼ਾਬਾਸ਼ੀ ਵਾਲਾ ਕੰਮ ਹਾਲੇ ਹੋਰ ਵੀ ਕਰਨਾ ਜੀ, ਹੋਰ ਵੀ ਕਰਕੇ ਦਿਖਾਓ, ਆਹੀ ਗੱਲ ਬਣਦੀ। ਕ੍ਰੈਡਿਟ ਇਹ ਲੈ ਲੈਂਦੇ ਆ, ਪਰ ਗੱਲ ਇਹ ਆ ਕਿ ਹੁਣ ਜਿੱਦਾਂ ਪੰਜਾਬ ਦੀ ਗੱਲ ਕਰ ਲਓ ਤੁਸੀਂ, ਮੈਂ ਇੱਕ ਉਦਾਹਰਨ ਦੇ ਦਿੰਦਾ ਤੁਹਾਨੂੰ, ਨਜ਼ੀਰ ਦੱਸ ਦੇਣਾ। ਜੇ ਮੰਨ ਲਓ ਪੰਜਾਬ ਦੇ ਵਿੱਚ ਕੁਛ ਚੰਗਾ ਹੋ ਜਾਵੇ, ਉਹਨਾਂ ਕਹਿਣਾ ਜੀ ਪਿਛਲੀ ਸਰਕਾਰ ਵੇਲੇ ਅਸੀਂ ਆ ਸਾਰਾ ਕੁਛ ਉਲੀਕਿਆ ਸੀਗਾ, ਇਹਨਾਂ ਨੇ ਤੇ ਬਸ ਅੰਜਾਮ ਦਿੱਤਾ। ਇਹਨਾਂ ਨੇ ਕਹਿਣਾ ਨਹੀਂ ਜੀ ਅਸੀਂ ਕੀਤਾ, ਕ੍ਰੈਡਿਟ ਵਾਰ ਸ਼ੁਰੂ ਹੋ ਜਾਏਗੀ। ਤੇ ਜੇ ਅਸੀਂ ਆਖੀਏ ਕਿ 3.25 ਲੱਖ ਕਰੋੜ ਰੁਪਈਆ ਕਰਜ਼ਾ ਸਾਡੇ ਤੇ ਕਿਵੇਂ ਚੜ ਗਿਆ, ਫਿਰ ਯਾਰ ਮੈਨੂੰ ਤਾਂ ਨਹੀਂ ਪਤਾ, ਇਹਨੇ ਬੇੜਾ ਗਰਕ ਕਰ ਦਿੱਤਾ। ਉਹ ਕਹੂਗਾ ਨਹੀਂ ਯਾਰ ਮੈਨੂੰ ਨਹੀਂ ਪਤਾ, ਇਹਨੇ ਬੇੜਾ ਗਰਕ ਕਰ ਦਿੱਤਾ, ਜਦ ਕਿ ਬੇੜਾ ਗਰਕ ਤੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੇ ਕੀਤਾ ਜਾਂ ਦੋਵਾਂ ਨੇ ਰਲ ਕੇ ਕੀਤਾ, ਕਿਉਂਕਿ ਤੀਜੀ ਧਿਰ ਤੇ ਆਈ ਵੀ ਆ ਪਿਛਲੇ ਮੇਰੇ ਖਿਆਲ ਦੇ ਨਾਲ 3 ਦਹਾਕੇ ਜਿਹੜੇ ਬੀਤ ਗਏ ਆ। ਸੋ ਕ੍ਰੈਡਿਟ ਲੈਣ ਦਾ ਜੰਗ ਛਿੜ ਜਾਂਦਾ, ਪਰ ਜਦੋਂ ਜ਼ਿੰਮੇਵਾਰੀ ਲੈਣ ਦੀ ਵਾਰੀ ਆਉਂਦੀ ਹੈ ਕਿ ਹੁਣ ਤੱਕ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਸਿੱਖਾਂ ਨੂੰ, ਇਹ ਜ਼ਿੰਮੇਵਾਰੀ ਉੱਠਣ ਦੀ ਜਦੋਂ ਗੱਲ ਆਉਂਦੀ ਹੈ ਉਦੋਂ ਸਾਰੇ ਭੱਜ ਜਾਂਦੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਅਕਸ਼ੇ ਕੁਮਾਰ ਤੋਂ SIT ਦੀ ਪੁੱਛਗਿੱਛ ਮੁਕੰਮਲ, ਕੀ ਕਿਹਾ ਇਸਨੇ? ਦੇਖੋ SIT ਦੀ ਪੁੱਛਗਿੱਛ ਹੈ ਜਿਹੜੀ ਉਹ ਮੁਕੰਮਲ ਹੋ ਗਈ ਆ। ਵੈਸੇ ਦੱਸਦੇ ਆ ਕਿ ਇਹਨੂੰ 2.25 ਘੰਟੇ ਉਹਨਾਂ ਨੇ ਬਿਠਾਈ ਰੱਖਿਆ, ਹੁਣ ਪਤਾ ਨਹੀਂ ਕਿੰਨਾ ਟਾਈਮ ਬਿਠਾਈ ਰੱਖਿਆ, ਵੈਸੇ ਤੇ ਦੱਸਦੇ ਕਿ 2.25 ਘੰਟੇ। ਮੇਰਾ ਕਹਿਣ ਦਾ ਮਤਲਬ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਟਾਈਮ ਸੀਗਾ, ਉਹ ਤੋਂ ਵੀ ਜ਼ਿਆਦਾ ਟਾਈਮ ਹੈ ਜਿਹੜਾ ਉਹ ਇਹਨਾਂ ਨੇ ਅਕਸ਼ੇ ਕੁਮਾਰ ਤੇ ਲਾਇਆ। ਪਰ ਅਕਸ਼ੇ ਕੁਮਾਰ ਨੇ ਆਪ ਤੇ ਕੋਈ ਗੱਲ ਨਹੀਂ ਕੀਤੀ ਆ ਕੇ ਪੱਤਰਕਾਰਾਂ ਦੇ ਨਾਲ, ਉਹਦੇ ਵਕੀਲ ਨੇ ਜ਼ਰੂਰ ਥੋੜੀ ਜਿਹੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ। ਜਿਹੜੀਆਂ ਚੀਜ਼ਾਂ ਉਹਨਾਂ ਨੇ ਸਾਫ਼ ਕੀਤੀਆਂ, ਉਹ ਕਹਿੰਦੇ ਆ ਕਿ ਜਿਹੜੇ ਨੇ ਬਿਆਨ ਦਰਜ ਕਰਵਾਏ ਉਹਦੇ ਵਿੱਚ ਇਹੋ ਗੱਲ ਆਖੀ ਆ ਕਿ ਦੇਖੋ ਜੀ ਮੈਂ ਤੇ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਵਿਅਕਤੀ ਹਾਂ, ਮੈਂ ਇਹੋ ਜਿਹਾ ਕੰਮ ਹੈ ਜਿਹੜਾ ਸੋਚ ਵੀ ਨਹੀਂ ਸਕਦਾ। ਦੂਸਰੀ ਗੱਲ ਉਹਨੇ ਕਹੀ ਆ ਕਿ ਜਿਹੜਾ ਮੇਰੀ ਵਾਈਫ ਦੇ ਟਵੀਟ ਦਾ ਰੌਲਾ ਪੈਂਦਾ, ਅਸਲ ਦੇ ਵਿੱਚ ਉਹ ਸਾਡੀ ਸੁਸਾਇਟੀ 'ਚ ਰਹਿਣ ਆਇਆ ਸੀਗਾ, ਤਾਂ ਉਦੋਂ ਇੱਕ ਟਵੀਟ ਕੀਤਾ ਗਿਆ ਸੀ ਕਿਉਂਕਿ ਸਿਕਿਉਰਿਟੀ ਸਕਿਉਰਟੀ ਜਿਹੜੀ ਸੀਗੀ ਉਹਦੀ ਉੱਥੇ ਬਹੁਤ ਹਰਲਰਨ ਕਰਦੀ ਸੀਗੀ। ਤੀਸਰੀ ਗੱਲ ਉਹ ਕਹਿੰਦਾ ਕਿ ਜਿੰਨਾ ਡੇਟਾ ਦਾ ਇਹ ਹਵਾਲਾ ਦਿੱਤਾ ਜਾ ਰਿਹਾ ਕਿ ਮੁਲਾਕਾਤ ਹੋਈ ਆ, ਮੈਂ ਉਹਨਾਂ ਤਰੀਕਾਂ ਦੇ ਵਿੱਚ ਇੱਥੇ ਹੈ ਹੀ ਨਹੀਂ ਸੀਗਾ, ਮੈਂ ਤੇ ਆਪਣੀ ਫਿਲਮ ਦੀ ਸ਼ੂਟਿੰਗ ਦੇ ਵਿੱਚ ਗਿਆ ਸੀਗਾ। ਬਾਕੀ ਗੱਲ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਗੱਲ ਆਪਾਂ ਕਹਿ ਸਕਦੇ ਆ ਕਿ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਕਿ SIT ਦੁਬਾਰਾ ਉਹਨੂੰ ਬੁਲਾਊਗੀ ਜਾਂ ਫਿਰ ਇਹਨੇ ਨਾਲ ਉਹਦਾ ਛੁਟਕਾਰਾ ਹੋ ਗਿਆ। ਸੋ ਸਫਾਈ ਉਹ ਦੇ ਕੇ ਚਲੇ ਗਿਆ। ਇਹ ਵੈਸੇ ਤੈਅ ਹੀ ਹੁੰਦਾ ਕਿ ਇਹਨਾਂ ਨੇ ਆਹ ਜਿਹੜੇ ਸਵਾਲ ਹੈ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਕਾਊਂਟਰ ਕਰਕੇ ਅੱਗੇ ਜਵਾਬ ਦੇ ਦੇਣਾ। ਤਾਂ ਇਹ ਹੁਣ ਜਵਾਬ ਜਿਹੜੇ ਉਹ ਦੇ ਕੇ ਚਲੇ ਗਏ। SIT ਨਹੀਂ ਸਿੱਟਾ ਕੱਢਣਾ ਕਿ ਕੀ ਉਹ ਇਹਨਾਂ ਜਵਾਬਾਂ ਦੇ ਨਾਲ ਸਹਿਮਤੀ ਰੱਖਦੀ ਆ। ਜੇ ਅਸਹਿਮਤ ਹੈ, ਮੰਨ ਲਓ ਉਹ ਅਸਹਿਮਤ ਇਹਨਾਂ ਦੇ ਜਵਾਬਾਂ ਤੋਂ ਅਸੰਤੁਸ਼ਟ ਹੈ, ਚਾਹੇ ਬਾਦਲ ਪਰਿਵਾਰ ਹੋਵੇ ਚਾਹੇ ਅਕਸ਼ੇ ਕੁਮਾਰ ਹੋਵੇ, ਤਾਂ ਉਸ ਸੂਰਤ ਦੇ ਵਿੱਚ ਫਿਰ SIT ਹੈ ਜਿਹੜੀ ਉਹ ਸਬੂਤ ਕਿਹੜੇ ਲੈ ਕੇ ਆਏਗੀ ਜਿਹੜਾ ਇਹਨਾਂ ਦਾ ਝੂਠ ਹੈ ਜਿਹੜਾ ਉਹ ਅਦਾਲਤ ਦੇ ਅੰਦਰ ਪ੍ਰਮਾਣਿਤ ਕਰ ਸਕੇ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ SIT ਜਾਂ ਤੇ ਇਹਨਾਂ ਨੂੰ ਕਲੀਨ ਚਿੱਟ ਦੇਊਗੀ ਜਾਂ ਇਹਨਾਂ ਨੂੰ ਅਦਾਲਤ 'ਚ ਕੇ ਖੜੂਗੀ। ਪਰ ਜੇ ਅਦਾਲਤ 'ਚ ਕੇ ਖੜੂਗੀ ਤਾਂ ਸਬੂਤ ਕਿੱਥੋਂ ਪੈਦਾ ਕਰੂਗੀ? ਤੇ ਜੇ ਸਬੂਤ ਹੈ ਨਾ ਤੇ ਫਿਰ ਪੁੱਛਗਿੱਛ ਦਾ ਡਰਾਮਾ ਕਰ। ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਦੂਜੀ ਚੀਜ਼ ਇਹ ਆ ਕਿ ਜੇ ਅਕਸ਼ੇ ਕੁਮਾਰ ਵੀ ਮੁਕਰੀ ਜਾਂਦਾ, ਜੇ ਸੁਖਬੀਰ ਬਾਦਲ ਵੀ ਮੁਕਰੀ ਜਾਂਦਾ, ਵੈਸੇ ਦੋਵਾਂ ਦਾ ਪੈਟਰਨ ਇੱਕੋ ਹੀ ਆ, ਵਕੀਲ ਵੀ ਇੱਕੋ ਹੀ ਸੀ ਇਹਨਾਂ ਸਾਰਿਆਂ ਦਾ, ਪੁਲਿਸ ਵਾਲਿਆਂ ਦਾ ਵਕੀਲ ਵੀ ਉਹੀ ਆ।
ਤੇ ਉਹਦਾ ਵੀ ਪੈਟਰਨ ਉਹੀ ਹੈ ਜਵਾਬ ਦੇਣ ਦਾ। ਉਹ ਕਹਿੰਦਾ ਜੀ ਮੈਂ ਤੇ ਇੱਥੇ ਹੈ ਨਹੀਂ ਸੀ। ਅਕਸ਼ੇ ਕੁਮਾਰ ਵੀ ਕਹਿੰਦਾ ਵੀ ਆਪਾਂ ਵੀ ਇੱਥੇ ਹੈ ਨਹੀਂ ਸੀ ਘਟਨਾਵਾਂ ਦੇ। ਤਾਂ ਦੂਜੀ ਚੀਜ਼ ਜਿਹੜੀ ਮੈਂ ਕਹਿਣੀ ਚਾਹੁੰਦਾ ਵਾਂ ਕਿ ਜੇ ਕੜੀ ਜੋੜਦੀ ਹੈ, ਕੜੀ ਕੀ ਜੋੜ ਰਹੇ ਆ? ਇਹ ਦੇਖੋ ਜੀ, ਫਿਲਮ ਰਿਲੀਜ਼ ਕਰਨ ਵਾਸਤੇ ਡੀਲ ਹੋਈ ਸੀਗੀ, ਫਿਰ ਮਾਫੀ ਦਿੱਤੀ ਗਈ, ਫਿਰ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਆਹੀ ਜੋੜਦੇ ਆ ਨਾ। ਤੇ ਜੇ ਆ ਜੋੜਨਾ ਤੇ ਫਿਰ ਗਿਆਨੀ ਗੁਰਮੁਖ ਸਿੰਘ ਨੂੰ ਕਿਉਂ ਨਹੀਂ ਬੁਲਾਉਂਦੇ? ਉਹ ਜੋ ਕਹਿੰਦਾ ਕਿ ਮੈਂ ਤਾਂ ਇਸ ਸਾਰੇ ਪ੍ਰਕਰਨ ਦਾ ਹਿੱਸਾ ਸੀਗਾ, ਸਾਨੂੰ ਉੱਥੇ ਬਾਦਲਾਂ ਦੀ ਰਿਹਾਇਸ਼ ਤੇ ਸੱਦ ਕੇ ਪਟਕਥਾ ਦਿੱਤੀ ਗਈ ਕਿ ਏਦਾਂ ਏਦਾਂ ਕਰਨਾ। ਤਾਂ ਸਭ ਤੋਂ ਪਹਿਲਾਂ ਤੇ ਫਿਰ SIT ਨੂੰ ਉਹ ਗਿਆਨੀ ਗੁਰਮੁਖ ਸਿੰਘ ਉੱਥੋਂ ਰਿਹਾਇਸ਼ ਤੋਂ ਕੱਢ ਕੇ ਲਿਆਉਣਾ ਚਾਹੀਦਾ, ਜਾਂ ਉਹਦੀ ਰਿਹਾਇਸ਼ ਤੇ ਚਲੇ ਜਾਣ, ਅੱਗੇ ਵੀ ਚਲੇ ਹੀ ਗਏ ਆ। ਉਹਨੂੰ ਪੁੱਛਣਾ ਚਾਹੀਦਾ, ਹਾਂ ਗਿਆਨੀ ਜੀ ਹੁਣ ਤੁਸੀਂ ਕੀ ਕਹੋਗੇ? ਕੀ ਉਦੋਂ ਵਾਲਾ ਬਿਆਨ ਤੁਹਾਡਾ ਸੱਚਾ ਕਿ ਨਹੀਂ ਹੈ, ਜਾਂ ਹੋਣ ਵਾਲਾ? ਘੱਟੋ ਘੱਟ ਇਹਨਾਂ ਤਾਂ ਪਤਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਇਆ ਜਾ ਸਕਦਾ। ਔਰ ਅਕਾਲ ਤਖਤ ਦੇ ਜਿਹੜੇ ਉਸ ਸਮੇਂ ਦੇ ਜਥੇਦਾਰ ਸੀਗੇ ਗਿਆਨੀ ਗੁਰਬਚਨ ਸਿੰਘ, ਉਹਨਾਂ ਨੇ ਕਦੇ ਵੀ ਗਿਆਨੀ ਗੁਰਮੁਖ ਸਿੰਘ ਦੇ ਬਿਆਨ ਦੀ ਕਦੇ ਵੀ ਆਲੋਚਨਾ ਨਹੀਂ ਕੀਤੀ। ਕਦੇ ਵੀ ਉਹਨਾਂ ਨੇ ਉਸ ਬਿਆਨ ਤੋਂ ਘੱਟਵਾਂ ਬਿਆਨ ਨਹੀਂ ਦਿੱਤਾ। ਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਦਣ ਦੀ ਰਿਹਾਇਸ਼ ਦੀ ਆਵਾਜਾਈ ਵੀ ਚੈੱਕ ਕਰ ਸਕਦੇ। ਜੇ ਗੱਲਾਂ ਕਰਨੀਆਂ ਹੋਣ, ਜੋੜਨੀਆਂ ਹੋਣ, ਤੇ ਬਹੁਤ ਚੀਜ਼ਾਂ ਜੁੜ ਸਕਦੀਆਂ। ਸੁਖਬੀਰ ਬਾਦਲ ਇੱਥੇ ਕਹਿ ਗਿਆ, ਕਹਿੰਦਾ ਇਹ ਹੇਠਲੇ ਪੱਧਰ ਦੇ ਜਿਹੜੇ ਮੈਜਿਸਟ੍ਰੇਟ ਹੁੰਦੇ ਆ ਉਹਨਾਂ ਕੋਲ ਗੋਲੀ ਚਲਾਉਣ ਦੇ ਅਧਿਕਾਰ ਹੁੰਦੇ ਆ। ਤਾਂ ਮੈਜਿਸਟ੍ਰੇਟ ਜਿਹੜਾ ਸੀਗਾ ਉਸ ਸਮੇਂ ਦਾ, ਉਹਦੇ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਆ ਕਿ ਤੇਰੇ ਕੋਲ ਕੋਈ ਆਰਡਰ ਆਇਆ ਸੀਗਾ ਉੱਤੋਂ, ਜਾਂ ਫਿਰ ਤੂੰ ਵੀ ਆਰਡਰ ਨਹੀਂ ਦਿੱਤਾ ਤੇ ਉਹਨਾਂ ਨੇ ਆਪ ਹੀ ਆਰਡਰ ਪਾਸ ਕਰ ਲਿਆ ਤੇ ਬਾਅਦ ਦੇ ਵਿੱਚ ਖਾਨਾ ਪੂਰਤੀ ਹੋ ਗਈ। ਤੇ ਪੁੱਛਗਿੱਛ ਜਿਹੜੀ ਆ ਉਹ ਕਈ ਐਂਗਲਾਂ ਤੋਂ ਹੋਣੀ ਚਾਹੀਦੀ। ਉਮੀਦ ਕਰਦੇ ਹਾਂ ਕਿ ਹੋਊਗੀ ਵੀ। ਪਰ ਬਹਰਹਾਲ ਇਹਨਾਂ ਚੀਜ਼ਾਂ ਤੇ ਜੇ ਆਪਾਂ ਦੇਖੀਏ ਤਾਂ ਬਹੁਤਾ ਕੁਝ ਲੱਗਦਾ ਨਹੀਂ ਹੈ ਕਿ ਉਹ ਚੀਜ਼ ਜਿਹੜੀ ਆ ਜੋ ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਵਾਪਰ ਜਾਵੇ, ਮੈਨੂੰ ਲੱਗਦਾ ਉਹ ਚੀਜ਼ ਇਹਨਾਂ ਚੀਜ਼ਾਂ ਦੇ ਆਧਾਰ ਤੇ ਨਹੀਂ ਵਾਪਰਨੀ ਕਿ ਪੂਰਾ ਇਨਸਾਫ ਹੈ ਜਿਹੜਾ ਜਲਦ। ਸੋ ਇਹ ਇਸੇ ਤਰ੍ਹਾਂ ਹੀ ਕੀ ਡੰਡਾ ਪਿਆ ਰਹਿਣਾ। ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਰ ਘਰ ਰੁਜ਼ਗਾਰ ਤੇ ਕੈਪਟਨ ਦੇ ਮੰਤਰੀ ਦਾ ਨਵਾਂ ਤਰੀਕਾ। ਇਹਨਾਂ ਨੇ ਕਿਹੜੇ ਪਕੌੜਿਆਂ ਵਾਲੀ ਰੇਹੜੀ ਬਣਾਤੀ ਆ? ਦੇਖੋ, ਉਹ ਜਿਵੇਂ ਹੁਣ ਇੱਥੇ ਸੋਸ਼ਲ ਮੀਡੀਆ ਤੇ ਲਤੀਫੇ ਵੀ ਬੜੇ ਇੰਟਰਸਟਿੰਗ ਚੱਲਦੇ ਆ ਨਾ। ਤੇ ਉਹ ਕਿਸੇ ਨੇ ਲਿਖਿਆ ਸੀਗਾ, ਕਹਿੰਦਾ ਕਿ ਨੌਜਵਾਨਾਂ ਲਈ ਪਕੌੜਾ ਯੋਜਨਾ ਤੇ ਕਰੋੜਪਤੀਆਂ ਲਈ ਭਗੌੜਾ ਯੋਜਨਾ, ਬੋਲੋ ਚੌਕੀਦਾਰ ਕੀ ਜੈ। ਇਹ ਵੀ ਕੁਛ ਉਸੇ ਹੀ ਤਰਜ਼ੇ ਅਮਲ ਤੇ ਕੰਮ ਕਰਦੇ ਆ। ਕਹਿੰਦੇ ਆ ਹੁਣ ਇਹਨਾਂ ਦੇ ਇੱਕ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਜਿਹੜੇ, ਉਹ ਕਹਿੰਦੇ ਕਿ ਦੇਖੋ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਘਰ ਘਰ ਵਿੱਚ ਰੁਜ਼ਗਾਰ ਦੇਵਾਂਗੇ, ਪਰ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਨੂੰ ਅਸੀਂ ਹੁਣ ਸਰਕਾਰੀ ਨੌਕਰੀ ਦੇਈਏ। ਇਹ ਤਾਂ ਵੈਸੇ ਗੱਲ ਸਹੀ ਹੈ ਉਹਨਾਂ ਦੀ। ਕਹਿੰਦੇ ਆ ਕਿ ਸਰਕਾਰ ਪ੍ਰਾਈਵੇਟ ਕੰਪਨੀਆਂ ਰਾਹੀਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਤੇ ਇਹਦੇ ਨਾਲ ਸਰਕਾਰ ਆਪਣੇ ਪੱਧਰ ਤੇ ਵੀ ਉਪਰਾਲੇ ਕਰਦੀ ਪਈ ਹੈ। ਉਹਨਾਂ ਨੇ ਕੁਛ ਵਿਭਾਗਾਂ ਦੀਆਂ ਅਸਾਮੀਆਂ ਵੀ ਦੱਸੀਆਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪੁਰ ਕਰਦੇ ਪਏ ਹਾਂ। ਪਰ ਜਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਉਦੋਂ ਤੁਸੀਂ ਸਪਸ਼ਟ ਨਹੀਂ ਸੀ ਕੀਤਾ। ਉਦੋਂ ਤੁਸੀਂ ਇਹ ਕਿਹਾ ਸੀਗਾ ਕਿ ਜਿਹਨੂੰ ਸਰਕਾਰੀ ਨੌਕਰੀ ਨਾ ਦੇ ਸਕੇ ਉਹਨੂੰ ਅਸੀਂ ਆਪਣੇ ਪੱਧਰ ਤੇ ਕੋਈ ਨੌਕਰੀ ਦਾ ਇੰਤਜ਼ਾਮ ਕਰਕੇ ਦੇਵਾਂਗੇ, ਇਹੋ ਜਿਹੀ ਨੌਕਰੀ ਦਾ ਇੰਤਜ਼ਾਮ ਕਰਕੇ ਦੇਵਾਂਗੇ ਕਿ ਉਹ ਸੌਖਾ ਰਹੂਗਾ। ਹੁਣ ਜਿਹੜੀਆਂ ਨੌਕਰੀਆਂ ਦੇ ਰਹੇ ਆ, ਰੁਜ਼ਗਾਰ ਮੇਲੇ ਉਹ ਕਿੱਦਾਂ ਚੱਲਦੇ ਸਭ ਨੂੰ ਪਤਾ ਹੀ ਆ ਕਿ ਕਾਲਜਾਂ ਦੇ ਵਿੱਚ ਜਿੱਦਾਂ ਇੱਕ ਦੌੜ ਲੱਗੀ ਹੁੰਦੀ ਆ ਆਪੋ ਆਪਣੇ ਨਾਮ ਚਮਕਾਉਣ ਨੂੰ ਲੈ ਕੇ, ਉਹ ਸਾਰਾ ਕੁਛ ਉਹਦੇ ਲਈ ਕੀਤਾ ਜਾਂਦਾ ਪਲੇਸਮੈਂਟ ਦੇ ਨਾਮ ਤੇ। ਪਲੇਸਮੈਂਟ ਤੇ ਅੱਗੇ ਵੀ ਹੁੰਦੀ ਸੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰ ਲੱਗਦੇ ਸੀਗੇ। ਇਹ ਕੋਈ ਨਵੀਂ ਗੱਲ ਨਹੀਂ, ਪਰ ਇਹਨਾਂ ਨੇ ਥੋੜਾ ਜਿਹਾ ਜ਼ਿਆਦਾ ਲਿਸ਼ਕਾ ਕੇ ਪੁਸ਼ਕਾ ਕੇ ਉਸ ਚੀਜ਼ ਨੂੰ ਪੇਸ਼ ਕੀਤਾ। ਪਰ ਜਿਹੜੇ ਨੌਜਵਾਨ ਨੌਕਰੀਆਂ ਤੇ ਲੱਗਦੇ ਉਹ ਤੇ ਛੱਡ ਕੇ ਆ ਜਾਂਦੇ ਆ। ਉਹ ਇੱਥੋਂ ਇੱਕ ਮੁੰਡਾ ਮੁਕਤਸਰ ਜ਼ਿਲ੍ਹੇ ਦੇ ਵਿੱਚੋਂ ਗਿਆ ਗੁਜਰਾਤ ਦੇ ਵਿੱਚ ਜਾ ਕੇ ਉਹ ਕੰਪਨੀ ਕਹਿੰਦੀ ਕਿ 15,000 ਰੁਪਈਆ ਦੇਵਾਂਗੇ। ਉਹ ਕਹਿੰਦਾ 15,000 ਰੁਪਈਏ 'ਚ ਮੈਂ ਇੱਥੇ ਕਿਰਾਏ ਦਾ ਮਕਾਨ ਲਊਂਗਾ, ਆਪਣਾ ਲੀੜਾ ਲੱਤਾ ਧੋਣ ਦਾ ਬੰਦੋਬਸਤ ਕਰੂੰਗਾ, ਰੋਟੀ ਪਾਣੀ ਖਾਊਂਗਾ ਤੇ ਜੀਆਂ ਨੂੰ ਪਿੱਛੇ ਕੀ ਕਰੂੰਗਾ, ਹਵਾ ਲਿਫਾਫੇ ਦੇ ਵਿੱਚ ਭਰ ਕੇ ਹਵਾ ਭੇਜ ਦੂੰਗਾ ਕਿ ਹਵਾ ਖਾਓ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਹੁਣ ਇਹਨਾਂ ਦਾ ਬਦਲਿਆ। ਇਹ ਹੁਣ ਦੂਸਰੀ ਐਨਕ ਤੋਂ ਦੇਖਣ ਲੱਗ ਪਿਆ। ਜਿੱਦਾਂ ਇਹਨਾਂ ਦਾ ਜਿਹੜਾ ਡਿਪਟੀ ਸਪੀਕਰ ਆ ਅਸੈਂਬਲੀ ਦਾ, ਸਾਡੇ ਮਲੋਟ ਦਾ ਵਿਧਾਇਕ ਅਜਾਇਬ ਭੱਟੀ, ਉਹ ਕਹਿੰਦਾ ਕਿ ਦੇਖੋ ਅੱਗੇ ਤੇ ਨੌਜਵਾਨ ਨੌਕਰੀਆਂ ਦੇ ਪਿੱਛੇ ਭੱਜਿਆ ਕਰਦੇ ਸੀ, ਹੁਣ ਤਾਂ ਨੌਕਰੀਆਂ ਜਿਹੜੀਆਂ ਨੌਜਵਾਨਾਂ ਦੇ ਪਿੱਛੇ ਭੱਜਦੀਆਂ ਕਰਦੀਆਂ, ਤਾਂ ਨੌਕਰੀਆਂ ਉਹ ਕੰਮ ਦੀਆਂ ਵੀ ਹੋਣ। ਤੇ ਕਹਿੰਦਾ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਹੈ ਜਿਹੜੀ, ਉਹ ਨੌਜਵਾਨਾਂ ਨੂੰ ਬਟੂਏ 'ਚ ਪਾ ਕੇ ਚੱਤੋ ਪੈਰ ਰੱਖਣੀ ਚਾਹੀਦੀ ਆ। ਨੌਜਵਾਨਾਂ ਲਈ ਤੇ ਇੰਨਾ ਕੁਛ ਕੀਤਾ ਤੇ ਲੋਕੀ ਕਹਿੰਦੇ ਆ ਕਿ ਕਾਹਨੂੰ ਫੋਟੋ ਦੀ ਕੀ ਲੋੜ ਆ, ਬਟੂਏ 'ਚ ਪਾ ਕੇ ਰੱਖਣ ਦੀ ਕੀ ਲੋੜ ਆ? ਉਹ ਜਿਹੜੇ ਤੁਸੀਂ ਸਮਾਰਟਫੋਨ ਭੇਜੇ ਆ ਉਹਨਾਂ ਦੀਆਂ ਸਕਰੀਨਾਂ ਤੇ ਲੱਗੀ ਹੋਈ ਆ ਕੈਪਟਨ ਦੀ ਫੋਟੋ, ਚਿੰਤਾ ਨਾ ਕਰੋ। ਇਹ ਹੁਣ ਐਸੇ ਬਿਆਨ ਦਿੰਦੇ ਆ ਜਿਨ੍ਹਾਂ ਦਾ ਕੋਈ ਤਰਕ ਨਹੀਂ।
ਪਰ ਉਦੋਂ ਜਦੋਂ ਇਹਨਾਂ ਨੇ ਵਾਅਦੇ ਕੀਤੇ ਸੀਗੇ, ਜਦੋਂ ਲੋਕਾਂ ਦੇ ਨਾਲ ਇਹਨਾਂ ਨੇ ਕਾਲ ਕੀਤੇ ਸੀਗੇ ਕਿ ਅਸੀਂ ਏਦਾਂ ਕਰ ਦੇਂਗੇ ਏਦਾਂ ਕਰ ਦਾਂਗੇ, ਉਹਨਾਂ ਤੋਂ ਤਾਂ ਬਿਲਕੁਲ ਉਲਟ ਜਾਂਦੇ ਪਏ ਆ। ਹੁਣ ਦੇਖੋ ਕੱਲ ਇਹਨਾਂ ਦੀ ਜਿਹੜੀ ਉਹ ਯੁਵਾ ਕਾਂਗਰਸ ਆ, ਜਿਹਨੂੰ ਯੂਥ ਕਾਂਗਰਸ ਕਹਿੰਦੇ ਆ, ਉਹ ਇੱਥੇ ਨਸ਼ੇ ਦੇ ਵਿਰੋਧ ਦੇ ਵਿੱਚ ਇੱਕ ਮੁਹਿੰਮ ਛੇੜੀ ਬੈਠੀ ਸੀ। ਤੇ ਮੈਂ ਆਖਿਆ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ। ਇਹ ਉਹੀ ਲੋਕ ਆ ਜਿਹੜੇ ਉਦੋਂ ਗੁਟਕਾ ਹੱਥ 'ਚ ਫੜ ਕੇ ਕਹਿੰਦੇ ਸੀਗੇ ਕਿ 1.5 ਮਹੀਨੇ 'ਚ ਸਫਾਇਆ ਕਰ ਦਿਆਂਗੇ, ਤੇ ਹੁਣ ਆਪ ਹੀ ਆਪਣੀ ਮੁਕਰੀ ਸਹੁੰ ਤੇ ਜਾਂ ਟੁੱਟੀ ਸਹੁੰ ਤੇ ਮੋਹਰ ਲਾਈ ਜਾਂਦੇ ਆ ਕਿ ਨਸ਼ਾ ਹੈਗਾ ਜੀ, ਹੁਣ ਅਸੀਂ ਮੁਹਿੰਮ ਚਲਾਵਾਂਗੇ ਇਹਦੇ ਖਿਲਾਫ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਰੇਲ ਗੱਡੀ ਰੋਕ ਕੇ ਧਰਨਾ ਦੇਣਾ ਪਿਆ ਮਹਿੰਗਾ, 2 ਕਾਂਗਰਸੀ ਮੰਤਰੀਆਂ ਨੂੰ ਸਜ਼ਾ। ਤੇ ਫਿਰ ਕਿਤੇ ਵਿਜੇਂਦਰ ਸਿੰਗਲਾ ਤੇ ਦੂਸਰਾ ਸੀਬੀਆ ਸੁਰਿੰਦਰਪਾਲ ਸਿੰਘ ਸੀਬੀਆ, ਇਹਨਾਂ ਦੋਨਾਂ ਨੂੰ 6-6 ਮਹੀਨਿਆਂ ਲਈ ਪ੍ਰੋਬੇਸ਼ਨ ਤੇ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਯਾਨੀ ਅੰਦਰ ਨਹੀਂ ਜਾਣਗੇ, ਕੋਈ ਐਸੀ ਐਡੀ ਵੱਡੀ ਗੱਲ ਨਹੀਂ ਹੈ। ਤਾਂ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿਉਂਕਿ 2015 ਦੇ ਵਿੱਚ ਵਿਜੇਂਦਰ ਸਿੰਗਲਾ ਤੇ ਸੰਗਰੂਰ ਦੇ ਜਿਹੜੇ ਸਾਬਕਾ ਵਿਧਾਇਕ ਹੈ ਸੁਰਿੰਦਰਪਾਲ ਸੀਬੀਆ, ਇਹਨਾਂ ਨੇ ਕੋਈ ਰੇਲ ਗੱਡੀ ਰੋਕ ਕੇ ਪ੍ਰਦਰਸ਼ਨ ਕੀਤਾ ਸੀਗਾ। ਸੋ ਇਸੇ ਕਰਕੇ ਇਹ ਮਾਮਲਾ ਜਿਹੜਾ ਫਿਰ ਇਹਨਾਂ ਨੂੰ ਸਜ਼ਾ ਦੇ ਗਿਆ, ਸਜ਼ਾ ਖਵਾ ਗਿਆ। ਪਰ ਇਹ ਵੈਸੇ ਕਮਾਲ ਦੀ ਗੱਲ ਹੈ ਨਾ ਕਿ ਇਹਨਾਂ ਨੇ ਰੇਲ ਰੋਕੀ ਤੇ ਇਹਨਾਂ ਦੇ ਰਾਜ ਦੇ ਵਿੱਚ ਹੀ ਅਦਾਲਤ ਨੇ ਇਹਨਾਂ ਨੂੰ ਸਜ਼ਾ ਠੋਕੀ, ਤੇ ਇਹਨਾਂ ਦੇ ਰਾਜ ਦੇ ਵਿੱਚ ਹੀ ਜਿਸ ਬੰਦੇ ਨੇ 2 ਦਿਨ ਪੁਲ ਰੋਕੀ ਰੱਖੇ, ਉਸ ਬੰਦੇ ਤੇ ਮੁਕੱਦਮਾ ਵੀ ਦਰਜ ਆ, ਉਹਦੇ ਨਾਲ ਦੇ ਹਜ਼ਾਰਾਂ ਵਰਕਰਾਂ ਤੇ ਵੀ ਮੁਕੱਦਮਾ ਦਰਜ ਆ, ਤੇ ਅੱਜ ਤੱਕ ਉਹਨਾਂ ਚੋਂ ਕਿਸੇ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ। ਉਹ ਬੰਦਾ ਕੌਣ ਆ? ਸੁਖਬੀਰ ਸਿੰਘ ਬਾਦਲ। ਸੋ ਇਹ ਉਲਟਾ ਪੁਲਟਾ ਜਸਪਾਲ ਭੱਟੀ ਵਾਲਾ ਕਿ ਇਹਨਾਂ ਨੂੰ ਆਪਣੇ ਰਾਜ ਦੇ ਵਿੱਚ ਸਜ਼ਾ ਹੋ ਗਈ ਆ, ਜਦ ਕਿ ਜਿਹੜੇ ਬੰਦੇ ਨੇ ਇਹਨਾਂ ਦੇ ਰਾਜ ਦੇ ਵਿੱਚ 2 ਦਿਨ ਪੰਜਾਬ ਦੇ ਸੜਕ ਅਤੇ ਪੁਲ ਜਿਹੜੇ ਸੀਗੇ ਉਹ ਨੱਪੀ ਰੱਖੇ ਜਾਂ ਢੱਕੀ ਰੱਖੇ, ਉਹਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੈ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਬਠਿੰਡੇ ਤੋਂ ਲੜਕੇ ਨੂੰ ਕੀਤਾ ਅਗਵਾ, ਫਰੌਤੀ ਨਾ ਦੇਣ ਤੇ ਹੋਇਆ ਕਤਲ। ਇਹ ਤੇ ਬੜੀ ਮੰਦਭਾਗੀ ਖਬਰ ਆਈ ਅੱਜ ਸਵੇਰੇ, ਜਦੋਂ ਉੱਠੇ ਆ ਲੋਕ ਉਦੋਂ ਹੀ ਇਹ ਮਨਹੂਸ ਖਬਰ ਹੈ ਜਿਹੜੀ ਸੁਣਨ ਨੂੰ ਮਿਲੀ ਹੈ। ਇਹ ਮੁੰਡਾ ਜਿਹੜਾ ਬਠਿੰਡੇ ਦੇ ਇੱਕ ਕਲੋਨੀ ਚੋਂ ਚੁੱਕਿਆ ਗਿਆ ਸੀਗਾ, ਜਿਹਦਾ ਨਾਮ ਦੁਸ਼ਯੰਤ ਸੀਗਾ, ਤੇ ਉਹ ਕਾਰੋਬਾਰੀ ਦਾ ਮੁੰਡਾ ਸੀਗਾ। ਫਿਰ ਉਹਨੂੰ ਚੁੱਕ ਕੇ ਇਹਨਾਂ ਨੇ ਦੱਸਦੇ ਆ ਕਿ ਰਾਮਪੁਰੇ ਖੜਿਆ ਸੀਗਾ, ਤੇ ਇਹਨਾਂ ਨੇ 2 ਕਰੋੜ ਰੁਪਈਆ ਮੰਗਿਆ ਜਿਹੜੇ ਅਗਵਾ ਕਰਤਾ ਸੀਗੇ। ਉਹ ਬਾਪ ਕਹਿੰਦਾ ਕਿ ਮੈਂ ਦੇਖੋ ਇੰਨਾ ਪੈਸਾ ਕਿੱਥੋਂ ਇਕੱਠਾ ਕਰ ਸਕਦਾ। ਫਿਰ 1.5 ਕਰੋੜ ਤੇ ਆ ਗਏ। ਫਿਰ ਉਹਨੇ ਕਿਹਾ ਜੀ ਮੈਂ ਇੰਨਾ ਇੰਤਜ਼ਾਮ ਨਹੀਂ ਕਰ ਸਕਦਾ। ਗੱਲਬਾਤ ਉਹਨੇ ਅਖੀਰ ਮੁਕਾਈ ਕਿ ਮੇਰੇ ਕੋਲ ਜਿੰਨੇ ਕੁ ਪਏ ਮੈਂ 15-16 ਲੱਖ ਰੁਪਏ ਦਾ ਇੰਤਜ਼ਾਮ ਕਰ ਦਿੰਦਾ। ਤੇ ਉਹਨਾਂ ਨੇ ਫੋਨ ਕੱਟਤਾ ਤੇ ਬਾਅਦ ਦੇ ਵਿੱਚ ਫਿਰ ਮੁੰਡੇ ਦਾ ਗਲਾ ਵੀ ਕੱਟਤਾ। ਤੇ ਤੜਕੇ ਉਹ ਬੰਦੇ ਵੀ ਫੜੇ ਗਏ ਵੈਸੇ ਜਿਨ੍ਹਾਂ ਨੇ ਮੁੰਡਾ ਚੁੱਕਿਆ ਸੀਗਾ, ਤੇ ਉਹ ਮੁੰਡੇ ਦੀ ਲਾਸ਼ ਵੀ ਬਰਾਮਦ ਹੋ ਗਈ ਆ। ਪਰ ਉਹ ਦੇਰ ਹੋ ਗਈ ਕਿਉਂਕਿ ਉਹਦੇ ਬਾਪ ਨੇ ਬਹੁਤ ਇੰਤਜ਼ਾਰ ਕੀਤਾ ਕਿ ਸ਼ਾਇਦ ਪੁਲਿਸ ਤੱਕ ਸਾਡੀ ਗੱਲ ਨਾ ਹੀ ਅੱਪੜੇ, ਸਾਡੀ ਆਪਸ ਦੇ ਵਿੱਚ ਹੀ ਇਹ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਸਿਰੇ ਚੜ ਜਾਵੇ। ਉਹ ਇੱਕ ਡੀਲ ਕਰ ਰਿਹਾ ਸੀਗਾ ਬਾਪ ਕੇ ਕਿ ਮੇਰੇ ਬੇਟੇ ਨੂੰ ਨੁਕਸਾਨ ਨਾ ਪਹੁੰਚ ਜਾਵੇ, ਪਰ ਉਹਦੇ ਸਾਰੇ ਜਿਹੜੇ ਹੀਲੇ ਸੀ ਉਹ ਵਿਅਰਥ ਗਏ ਆ। ਮੇਰੇ ਖਿਆਲ ਦੇ ਨਾਲ ਇਹ ਇੱਕ ਬੇਭਰੋਸਗੀ ਆ। ਜੇ ਸਾਡੀ ਜਨਤਾ ਨੂੰ ਪੁਲਿਸ ਪ੍ਰਣਾਲੀ ਤੇ ਸਾਡੇ ਇੱਥੋਂ ਦੇ ਪ੍ਰਸ਼ਾਸਕੀ ਢਾਂਚੇ ਤੇ ਪੂਰਨ ਭਰੋਸਾ ਹੋਵੇ ਨਾ, ਤੱਕ ਫੱਟ ਸੂਚਨਾ ਦੇਵੇ ਕਿ ਸਾਡੇ ਨਾਲ ਆਹ ਕੁਛ ਵਾਪਰ ਗਿਆ। ਜਿੱਦਾਂ ਇੱਧਰ ਤੁਹਾਡੇ ਮੁਲਕਾਂ 'ਚ ਕੋਈ ਨਿੱਕੀ ਜਿਹੀ ਗੱਲ ਹੁੰਦੀ ਉਹਦੇ ਨਾਲ ਦੀ ਨਾਲ 911 ਦੱਬ ਦਿੱਤਾ ਜਾਂਦਾ, ਇੱਕ ਆਸ ਦੇ ਨਾਲ, ਇੱਕ ਉਮੀਦ ਦੇ ਨਾਲ। ਤਾਂ ਇਹ ਇੱਕ ਬੇਭਰੋਸਗੀ ਆ ਕਿ ਲੋਕ ਖੁਦ ਆਪਣੇ ਪੱਧਰ ਤੇ ਡੀਲ ਕਰਨਾ ਸ਼ੁਰੂ ਕਰ ਦਿੰਦੇ ਕਿ ਸਾਡਾ ਜੀ ਨਾ ਤੁਰ ਰਿਹਾ। ਤਾਂ ਇਹ ਭਰੋਸਾ ਬੰਨਣ ਦੀ ਜ਼ਰੂਰਤ ਹੈ। ਔਰ ਦੂਜੀ ਗੱਲ ਜਿਹੜੀ ਇੱਕ ਵੇਖਣ ਵਾਲੀ ਆ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਅਗਵਾ ਦੀਆਂ ਘਟਨਾਵਾਂ ਨੇ ਇਹ ਲਗਾਤਾਰ ਵੱਧਦੀਆਂ ਪਈਆਂ। ਔਰ ਇਸੇ ਤਰ੍ਹਾਂ ਹੀ ਤੁਹਾਨੂੰ ਯਾਦ ਹੋਣਾ ਬਿਹਾਰ ਦੇ ਵਿੱਚ ਇਹ ਘਟਨਾਵਾਂ ਵਧੀਆਂ ਸੀ ਤੇ ਉੱਥੇ ਇੰਡਸਟਰੀ ਚੱਲ ਪਈ ਸੀਗੀ। ਉਹਦੇ ਵਿੱਚ ਪੋਲੀਟੀਸ਼ੀਅਨ ਵੀ ਆ ਗਏ ਸੀ, ਪੁਲਸੀਏ ਵੀ ਆ ਗਏ ਸੀ, ਉਹਦੇ ਵਿੱਚ ਬਾਹੂਬਲੀ ਵੀ ਆ ਗਏ ਸੀ, ਉਹਦੇ ਵਿੱਚ ਛੋਟੇ ਬਦਮਾਸ਼ ਵੀ ਆ ਗਏ ਸੀਗੇ। ਤਾਂ ਇਹ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਇਹ ਘਟਨਾਵਾਂ ਦਾ ਵਧਣਾ ਜਿਹੜਾ ਉਹ ਚਿੰਤਾਜਨਕ ਆ ਕਿ ਇਸ ਮੁਤਲਕ ਕੋਈ ਚੰਗੀ ਇਹ ਪੁਲਸੀਆ ਪਾਲਿਸੀ ਲੈ ਕੇ ਆਉਣ, ਲੋਕਾਂ ਦਾ ਭਰੋਸਾ ਜਿਹੜਾ ਉਹ ਦੁਬਾਰਾ ਤੋਂ ਕਾਇਮ ਕਰਨ। ਨਹੀਂ ਤੇ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ ਪੰਜਾਬ ਦੇ ਵਿੱਚ, ਅੱਗੇ ਤੇ ਅਸੀਂ ਬਿਹਾਰ ਦੀ ਨਜ਼ੀਰ ਦਿਆ ਕਰਦੇ ਸੀ, ਹੁਣ ਬਿਹਾਰ ਵਾਲੀ ਸਾਡੀ ਵੈਸੇ ਹੀ ਉਦਾਹਰਨ ਦਿਆ ਕਰਦੇ ਆ। ਤਾਂ ਇਹ ਕੰਮ ਹੈ ਜਿਹੜਾ ਬੜਾ ਖਤਰਨਾਕ ਹੱਦ ਤੱਕ ਪਹੁੰਚ ਸਕਦਾ ਜੋ ਅਸੀਂ ਦੇਖਦੇ ਪਏ ਹਾਂ ਇਹਨਾਂ ਦੇ ਨਾਲ। ਜੀ 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 ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਇੱਦਾਂ ਦੀ ਇੱਕ ਹੋਰ ਮਾੜੀ ਖਬਰ ਹੀ ਆ, ਕਹਿੰਦੇ ਇੱਕ ਧੀ ਨੇ 100 ਏਕੜ ਜ਼ਮੀਨ ਦੇ ਲਈ ਕਰਵਾਇਆ ਮਾਂ, ਭਤੀਜੀ ਤੇ ਭਤੀਜਿਆਂ ਦਾ ਕਤਲ।
ਕਿ 100 ਏਕੜ ਜ਼ਮੀਨ ਹੈ ਜਿਹੜੀ ਉਹ ਕਈ 100 ਕਰੋੜ ਦੀ ਆ। ਕਿਉਂਕਿ ਇੱਕ ਪੰਚਕੂਲੇ ਦਾ ਰਜਵਾੜਾ ਪਰਿਵਾਰ ਹੀ ਸੀਗਾ ਜਿਹਦਾ ਜਾਇਦਾਦ ਦਾ ਰੌਲਾ ਸੀਗਾ। ਜਾਇਦਾਦ ਦਾ ਰੌਲਾ ਜਿਹੜਾ ਉਹ ਇਉਂ ਸੀਗਾ ਕਿ ਇਹ ਜਿਹੜੀ ਮ੍ਰਿਤਕਾ ਰਾਜਵਾਲਾ ਇਹਦੀਆਂ 4 ਧੀਆਂ ਸੀ, ਇਹਨੇ 4 ਧੀਆਂ ਨੂੰ ਵੰਡ ਕੇ ਹਿੱਸਾ ਦਿੱਤਾ ਹੋਇਆ ਸੀਗਾ। ਤੇ ਇਹਦੀ ਨੂੰਹ ਜਿਹੜੀ ਆ ਉਹ ਅੱਗੇ ਭੇਤਭਰੀ ਹਾਲਤ ਦੇ ਵਿੱਚ ਗਾਇਬ ਹੋ ਗਈ। ਪੁੱਤਰ ਇਹਦਾ ਜਿਹੜਾ ਉਹ ਵੀ ਕਹਿੰਦੇ ਕਿ ਸ਼ੱਕੀ ਹਾਲਤ ਦੇ ਵਿੱਚ ਮ੍ਰਿਤਕ ਪਾਇਆ ਗਿਆ ਸੀਗਾ, ਫੰਦੇ ਤੇ ਝੂਲਦਾ ਪਾਇਆ ਗਿਆ ਸੀਗਾ। ਸੋ ਇਹ ਬਹੁਤ ਹੱਦ ਤੱਕ ਪ੍ਰਾਪਰਟੀ ਦਾ ਝਗੜਾ ਜਿਹੜਾ ਉਹ ਸ਼ੁਰੂ ਤੋਂ ਚੱਲਦਾ ਨਜ਼ਰ ਆਉਂਦਾ। ਤਾਂ ਇਹਨਾਂ 4 ਧੀਆਂ ਦੇ ਵਿੱਚੋਂ ਇੱਕ ਧੀ ਜਿਹੜੀ ਸੀਗੀ ਉਹ ਇਹ ਕਹਿੰਦੀ ਸੀਗੀ ਕਿ ਤੂੰ ਪੋਤਰੇ ਦੇ ਨਾਂ ਤੇ ਜਾਂ ਪੋਤੀਆਂ ਦੇ ਨਾਂ ਤੇ ਜ਼ਮੀਨ ਨਾ ਕਰਵਾ, ਮੇਰੇ ਮੁੰਡੇ ਦੇ ਨਾਂ ਕਰਵਾ। ਇੱਥੋਂ ਰੌਲਾ ਪੈਂਦਾ ਸੀਗਾ ਕਿਉਂਕਿ ਇਹਨਾਂ ਦੀ ਜ਼ਮੀਨ ਸੀਗੀ ਜਿਹੜੀ ਉਹ ਬਹੁਤ ਹੱਦ ਤੱਕ ਸ਼ਹਿਰ ਦੇ ਵਿੱਚ ਆ ਗਈ, ਪੰਚਕੂਲੇ ਦੇ ਵਿੱਚ ਆ ਗਈ, ਕੁਛ ਬਾਹਰ ਰਹਿ ਗਈ। ਤਾਂ ਉਹਦੀ ਕੀਮਤ ਬਹੁਤ ਵੱਧ ਗਈ। ਥੋੜੇ ਦਿਨ ਪਹਿਲਾਂ ਦੱਸਦੇ ਆ ਕਿ ਇਸ ਮਾਤਾ ਨੂੰ ਜਿਹੜੀ ਮ੍ਰਿਤਕਾ ਰਾਜਬਾਲਾ ਇਹਨੂੰ 53 ਲੱਖ ਰੁਪਈਆ ਵੀ ਮਿਲਿਆ। ਉਹ ਜਿਹੜੀ ਇੱਕ ਕੁੜੀ ਸੀ ਜਿਹਦਾ ਨਾਂ ਲਵਲੀ ਸੀ, ਉਹ ਕਹਿੰਦੀ ਕਿ ਇਹ ਜਿਹੜਾ 53 ਲੱਖ ਰੁਪਈਆ ਉਹ ਵੀ ਦੇ ਦੇ ਮੈਨੂੰ, ਤੇ ਜਿਹੜਾ ਇਹ ਜ਼ਮੀਨ ਜਾਇਦਾਦ ਵਾਲਾ ਸਾਰਾ ਕੰਮ ਕਰ ਰਿਹਾ ਉਹ ਮੇਰੇ ਮੁੰਡੇ ਦੇ ਨਾਂ ਕਰਾ। ਤੇ ਦੱਸਦੇ ਆ ਕਿ ਜਦੋਂ ਉਹ ਰਾਜਬਾਲਾ ਇਸ ਗੱਲ ਤੇ ਸਹਿਮਤ ਨਾ ਹੋਈ, ਉਹਨੇ ਆਖਿਆ ਕਿ ਜਿਹੜੇ ਮੇਰੇ ਪੋਤੀਆਂ ਮੈਂ ਇਹਨਾਂ ਦੇ ਨਾਂ ਜ਼ਮੀਨ ਕਰਾਉਂਗੀ, ਤੁਹਾਨੂੰ ਹਿੱਸਾ ਮੈਂ ਦੇ ਚੁੱਕੀ ਹਾਂ, ਸੋ ਇਹਦੇ ਵੱਲ ਤੁਸੀਂ ਨਾ ਵੇਖੋ ਹੁਣ। ਤਾਂ ਉਹ ਜਿਹੜੀ ਕੁੜੀ ਸੀ ਉਹਨੇ ਫਿਰ ਸਪਾਰੀ ਕਿਲਰ ਜਿਹੜੇ ਆ ਉਹ ਕਿਰਾਏ ਤੇ ਲੈ ਯੂਪੀ ਤੋਂ ਸੱਦੇ। ਇਹ ਆਪ ਤੇ ਵੈਸੇ ਇਹਦੇ ਕੋਲ ਹੀ ਰਹਿੰਦੀ ਸੀਗੀ, ਆ ਜਾਂਦੀ ਸੀਗੀ, ਚਲੇ ਜਾਂਦੀ ਸੀਗੀ। ਤਾਂ ਉਦਣ ਉੱਥੋਂ ਚਲੇ ਗਈ ਆ ਤੇ ਰਾਤ ਨੂੰ ਆ ਕੇ ਉਹਨਾਂ ਨੇ ਬੱਚੇ ਵੀ ਮਾਰ ਦਿੱਤੇ, ਜਿਹਦੇ ਵਿੱਚ ਇੱਕ ਇਹਦੀ ਪੋਤੀ ਸੀ, ਇੱਕ ਇਹਦਾ ਪੋਤਾ ਸੀਗਾ, ਇੱਕ ਖੁਦ ਆਪ ਸੀਗੀ। ਸੋ ਜਿਹੜੇ ਇਹ ਕਤਲ ਕੀਤੇ ਆ ਉਹ ਰਿਸ਼ਤਿਆਂ ਨੇ ਹੀ ਰਿਸ਼ਤਿਆਂ ਦਾ ਕਤਲ ਕੀਤਾ। ਤਾਂ ਜਦੋਂ ਇਸ ਤਰ੍ਹਾਂ ਦੇ ਕਤਲ ਹੁੰਦੇ ਆ ਤਾਂ ਉਦੋਂ ਫਿਰ ਦੋਹਰਾ ਕਤਲ ਹੋ ਜਾਂਦਾ, ਇੱਕ ਤੇ ਸਰੀਰ ਦਾ ਕਤਲ, ਇੱਕ ਰਿਸ਼ਤੇ ਦਾ ਕਤਲ ਇੱਥੇ ਹੋਇਆ। ਪਰ ਹਰਿਆਣੇ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਦਾ ਇੱਕ ਬਹੁਤ ਭਿਆਨਕ ਕਾਂਡ ਵਾਪਰਿਆ, ਜਿਹਦੇ ਵਿੱਚ ਇੱਕ ਸਾਬਕਾ ਪੋਲੀਟੀਸ਼ੀਅਨ ਸੀਗਾ ਜਿਹੜਾ ਉਹਦਾ ਸਾਰਾ ਟੱਬਰ ਮਾਰ ਦਿੱਤਾ ਸੀ, ਉਹਦੀ ਧੀ ਨੇ, ਉਹਦੀ ਜਵਾਈ ਨੇ, ਔਰ ਉਹਨਾਂ ਨੂੰ ਬਾਅਦ ਦੇ ਵਿੱਚ ਫਾਂਸੀ ਦੀ ਹੋਈ ਸੀ। ਇਹ ਬਹੁਤ ਗੰਭੀਰ ਅਪਰਾਧ ਵਾਪਰਿਆ, ਬਹੁਤ ਭਿਆਨਕਤਾ ਦਿਖਾਈ ਗਈ ਹੈ, ਦਰਿੰਦਗੀ ਦਿਖਾਈ ਗਈ ਹੈ ਰਿਸ਼ਤਿਆਂ ਦੇ ਪ੍ਰਤੀ। ਸੋ ਇਹ ਦਿਖਾਉਂਦਾ ਕਿ ਉਹ ਜਿਹੜਾ ਗਾਣਾ ਸੀਗਾ ਨਾ ਬਹੁਤ ਲੰਮਾ ਸਮਾਂ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ, ਸਪੀਕਰਾਂ 'ਚ ਚੱਲਦਾ ਹੁੰਦਾ ਸੀਗਾ ਕਿ ਚਿੱਟਾ ਹੋਇਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ। ਸਹੀ ਗੱਲ। ਇਹ ਲਹੂ ਚਿੱਟਾ ਹੋਣ ਵਾਲੀ ਗੱਲ ਹੈ। ਉਦੋਂ ਅਸੀਂ ਛੋਟੇ ਹੁੰਦੇ ਸਵਾਲ ਕਰਿਆ ਕਰਦੇ ਸੀ ਕਿ ਸਾਡੇ ਵਿੱਚ ਤੇ ਜਦੋਂ ਵੀ ਕੋਈ ਟੱਕ ਲੱਗਦਾ ਸਰੀਰ 'ਚ ਇਹ ਲਹੂ ਲਾਲ ਨਿਕਲਦਾ, ਭਾਈ ਚਿੱਟਾ ਕਹੀ ਜਾਂਦਾ ਯਮਲਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਚਿੱਟਾ ਲਹੂ ਕਿਹਨੂੰ ਕਹਿੰਦੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਇੱਥੇ ਸਮਾਪਤੀ ਹੈ ਅੱਜ ਦੇ ਪ੍ਰੋਗਰਾਮ ਦੀ। ਮਿਲਾਂਗੇ ਅਗਲੀ ਵਾਰ। ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੰਨਿੱਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ ਜਨਾਬ, ਕਿੱਥੇ ਚੱਲੇ ਹੋ? बस जी, एक घर पसंद आया, उसे दी ऑफर भरन चलिया।